ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਤੇ ਕਈ ਅਹਿਮ ਮਸਲਿਆਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਤੁਹਾਡੇ ਲਈ ਅਸੀਂ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਇਹਦੇ ਵਿੱਚ ਤੁਹਾਡੇ ਕੁਐਸਚਨ ਵੀ ਲਏ ਜਾਂਦੇ ਆ ਤੇ ਕੀ ਕੁਝ ਟਰੱਕਿੰਗ ਇੰਡਸਟਰੀ 'ਚ ਵਾਪਰ ਰਿਹਾ ਆ ਉਹ ਤੁਹਾਡੇ ਨਾਲ ਜਿਹੜਾ ਡਿਸਕਸ ਕੀਤਾ ਜਾਂਦਾ ਹੈ। ਜੀ ਬਿਲਕੁਲ, ਸਵਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408-272-5200 ਤੇ ਟਰੱਕਿੰਗ ਜਿਹੜੇ ਨਿਊਜ਼ ਨੇ, ਟਰੱਕਿੰਗ ਜਿਹੜੇ ਕਰੰਟ ਅਫੇਅਰ ਚੱਲ ਰਹੇ ਨੇ ਉਹਨਾਂ ਦੇ ਬਾਬਤ ਜਾਣਕਾਰੀਆਂ ਸਾਂਝੀਆਂ ਕਰਨ ਲਈ ਜੁੜ ਚੁੱਕੇ ਨੇ ਰਮਨ ਢਿੱਲੋਂ ਜੀ। ਰਮਨ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਤੇ ਕਾਫੀ ਸਤਿ ਸ਼੍ਰੀ ਅਕਾਲ ਜੀ ਜੀ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ ਤੁਸੀਂ ਅੱਜ ਕਿਸੇ ਵੀ ਮਸਲੇ ਨੂੰ ਲੈ ਕੇ ਟਰੱਕਿੰਗ ਦੇ ਬਾਬਤ ਜੋ ਵੀ ਗੱਲਬਾਤ ਹੋਊਗੀ ਉਹਦੇ ਤੇ ਆਪਣਾ ਸਵਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 408-272-5200 ਹੈ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸਨੀਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੰਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ ਐਂਟੀਲਿਪ ਟਰੱਕ ਸਟਾਪ ਵਾਲੇ ਬਰਨਸ, ਕਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰਲਕ ਤੋਂ ਵੀ ਸਮਾਨ ਲੈ ਸਕਦੇ ਹੋ, ਟਰੱਕਾਂ ਦੇ ਪਾਰਟਸ ਲੈ ਸਕਦੇ ਹੋ, ਚਾਹੇ ਉਹ ਇਲੈਕਟ੍ਰੀਕਲ ਨੇ, ਚਾਹੇ ਉਹ ਕੁਛ ਵੀ ਹੈ। ਇਹਦੇ ਨਾਲ ਸਟਾਕਟਨ ਦੇ ਵਿੱਚ ਵੀ ਇਹਨਾਂ ਦੀ ਲੋਕੇਸ਼ਨ ਹੈ। ਇਹਨਾਂ ਦੋਵਾਂ ਲੋਕੇਸ਼ਨਾਂ ਤੋਂ ਤੁਸੀਂ ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲਿਆਂ ਤੋਂ ਸਮਾਨ ਲੈ ਸਕਦੇ ਹੋ। ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਤੇ ਅੱਜ ਆਪਾਂ ਡਿਸਕਸ ਕਰਾਂਗੇ ਖਾਸ ਕਰਕੇ ਟਰੱਕਿੰਗ ਨੂੰ ਲੈ ਕੇ। ਜੇ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਨਿਊਜ਼ ਤੁਸੀਂ ਕੱਢ ਲਓ ਉਹਦੇ ਨਾਲ ਹੀ ਜਿਹੜਾ ਆ ਬੈਂਕਰਪਸੀ ਦਾ ਸਾਈਨ ਆ ਜਾਂਦਾ ਹੈਗਾ। ਬਹੁਤ ਵੱਡੀ ਗਿਣਤੀ ਦੇ ਵਿੱਚ ਟਰੱਕਾਂ ਦੀਆਂ ਜੋ ਕੰਪਨੀਆਂ ਆ ਉਹ ਬੈਂਕਰਪਟ ਹੋ ਰਹੀਆਂ ਆ। ਰਮਨ ਜੀ, ਪਿਛਲੇ ਦਿਨਾਂ 'ਚ ਆਪਾਂ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਜਿਹੜੀ ਜੈਲੋ ਟਰੱਕਿੰਗ ਕੰਪਨੀ ਆ ਉਹਦਾ ਬਹੁਤ ਬੁਰਾ ਹਾਲ ਹੋਇਆ ਆ। $700 ਮਿਲੀਅਨ ਜਿਹੜੀ ਆ ਡੈਪਟ 'ਚ ਆ। ਤੇ ਹੁਣ ਅੱਜ ਇੱਕ ਖਬਰ ਆ ਰਹੀ ਆ, ਜਾਰਜੀਆ ਦੀ ਇੱਕ ਬਹੁਤ ਵੱਡੀ ਕੰਪਨੀ ਆ ਬਿਗ ਜੇ ਐਕਸਪ੍ਰੈਸ, ਉਹਨਾਂ ਦੇ 37 ਦੇ ਕਰੀਬ ਡਰਾਈਵਰ ਵੀ ਸੀ, ਉਹਨਾਂ ਨੇ ਚੈਪਟਰ 7 ਫਾਈਲ ਕਰ ਦਿੱਤਾ ਹੈਗਾ। ਬਿਗ ਜੇ ਐਕਸਪ੍ਰੈਸ LLC ਹੈੱਡਕੁਆਰਟਰ ਨੌਰਕ੍ਰੌਸ ਜਾਰਜੀਆ ਦੇ ਵਿੱਚ, ਉਹਨਾਂ ਨੇ ਜੋ US ਦੀ ਬੈਂਕਰਪਸੀ ਕੋਰਟ ਨਾਰਦਰਨ ਡਿਸਟ੍ਰਿਕਟ ਆਫ ਜਾਰਜੀਆ ਆ ਉੱਥੇ ਫਾਈਲ ਕੀਤਾ ਆ। ਸੋ ਉਹਦੇ 'ਚ ਇਹ ਸਾਡੇ ਜਿੰਨੇ ਵੀ ਸਾਡੇ ਸਰੋਤੇ ਆ ਨਾ ਉਹਨਾਂ ਨੂੰ ਸੁਣਨ ਵਾਲੀ ਗੱਲ ਆ ਵੀ ਇਹ ਖਬਰ ਦਾ ਮੇਰੇ ਨਾਲ ਕੀ ਲੈਣਾ ਦੇਣਾ ਆ, ਹਨਾ, ਜਿਹੜਾ ਵੀ ਕੋਈ ਟਰੱਕਰ ਹੈਗਾ। ਸੋ ਤਾਂ ਕਰਕੇ ਆਪਾਂ ਡਿਸਕਸ ਕਰ ਰਹੇ ਹਾਂ ਵੀ ਤੁਸੀਂ ਆਪਣੇ ਨਾਲ ਇਹਨੂੰ ਰਿਲੇਟ ਕਰਕੇ ਦੇਖੋ, ਤੁਹਾਨੂੰ ਪਤਾ ਲੱਗੂਗਾ ਵੀ ਤੁਹਾਡਾ ਬਿਜ਼ਨਸ ਕਿੱਧਰ ਨੂੰ ਜਾ ਰਿਹਾ ਹੈਗਾ। ਸੋ ਬਿਗ ਜੇ ਐਕਸਪ੍ਰੈਸ ਨੇ ਇਹ ਕਿਹਾ ਵੀ ਉਹਨਾਂ ਦਾ ਜਨਵਰੀ 1 ਤੋਂ ਲੈ ਕੇ ਜੁਲਾਈ 14 ਤੱਕ ਜੋ ਰੈਵਨਿਊ ਆ, ਗ੍ਰੋਸ ਰੈਵਨਿਊ, ਉਹ ਸਿਰਫ 1.5 ਮਿਲੀਅਨ ਆ, ਜਦ ਕਿ ਇਹ 2022 'ਚ ਐਗਜ਼ੈਕਟਲੀ ਸੇਮ ਟਾਈਮ ਦੇ ਵਿੱਚ 6.1 ਮਿਲੀਅਨ ਸੀ ਤੇ 2021 ਦੇ ਵਿੱਚ 5.6 ਮਿਲੀਅਨ ਸੀ। ਹੁਣ ਤੁਸੀਂ ਦੇਖੋ ਵੀ 2021 'ਚ 5.6, 2022 'ਚ 6.1 ਮਿਲੀਅਨ। ਇਹ ਕਰੋਨਾ ਵਾਇਰਸ ਦੇ ਦੌਰਾਨ ਆਪਾਂ ਕਹਿ ਸਕਦੇ ਹਾਂ, ਤੇ ਇੱਕਦਮ ਘਟ ਕੇ ਜਿਹੜਾ ਆ ਉਹ 1.5 ਮਿਲੀਅਨ ਰਹਿ ਗਿਆ। ਤੇ ਬਿਗ ਜੇ ਐਕਸਪ੍ਰੈਸ ਦੇ ਜੇ ਐਸੈਟ ਤੇ ਲਾਇਬਿਲਿਟੀ ਦੇਖਿਆ ਜਾਵੇ, ਕਹਿੰਦੇ ਐਸੈਟ 1 ਮਿਲੀਅਨ ਦੇ ਕਰੀਬ ਆ, ਲਾਇਬਿਲਿਟੀ 10 ਮਿਲੀਅਨ ਦੇ ਕਰੀਬ ਆ। ਸਾਰੇ ਉਹਨਾਂ ਦੇ ਕ੍ਰੈਡੀਟਰ ਹੈਗੇ ਜਿਹਦੇ ਚ ਵੋਲਵੋ ਫਾਈਨੈਂਸ਼ੀਅਲ ਸਰਵਿਸਿਜ਼ ਜਿਨ੍ਹਾਂ ਤੋਂ ਲੋਨ ਲਏ ਆ $2 ਮਿਲੀਅਨ ਦੇ, ਹੋਰ ਕਈ ਕੰਪਨੀਆਂ ਹੈਗੀਆਂ ਨਾਲ ਦੀ ਨਾਲ ਉਹਨੀ PPP ਲੋਨ ਵੀ ਲਏ ਹੈਗੇ ਆ ਜਿਹੜੇ ਰਿਟਰਨ ਕਰਨੇ ਸੀ। ਉਹ ਹੁਣ ਉਹ ਬੈਂਕਰਪਸੀ ਕੋਰਟ ਚ ਕਲੀਅਰ ਨਹੀਂ ਹੋਣੇ ਹੈਗੇ। ਕੋਵਿਡ ਦੇ ਦੌਰਾਨ 9,10,000 ਦੇ ਕਰੀਬ ਉਹਨਾਂ ਨੇ 2 ਲੋਨ ਲਏ ਹੈਗੇ ਆ ਪੇ ਚੈੱਕ ਪ੍ਰੋਟੈਕਸ਼ਨ ਜੋ PPP ਦੇ ਅੰਡਰ।
ਜੀ ਤੇ ਬੈਂਕਰਪਸੀ ਪਟੀਸ਼ਨ ਲਿਸਟ ਕਰਦੀ ਆ ਵੀ SBA ਲੋਨ ਤੇ PPP ਲੋਨ ਐਜ਼ ਕ੍ਰੈਡੀਟਰ ਜਿੱਦਾਂ ਵਿਦ ਪ੍ਰਾਇੋਰਟੀ ਅਨਸਿਕਿਉਰਡ ਕਲੇਮਸ, ਸੋ ਇਹ ਮਾਫ ਨਹੀਂ ਹੋਣੇ। ਸੋ ਇਸ ਨੂੰ ਤੁਸੀਂ ਹੁਣ ਆਪਣੇ ਨਾਲ ਕੰਪੇਅਰ ਕਰਕੇ ਦੇਖੋ ਵੀ ਜੇ ਮੇਰਾ ਇੱਕ ਟਰੱਕ ਆ ਜਾਂ 2 ਟਰੱਕ ਆ, ਮੇਰੀ 2021 ਚ ਕਿੰਨੀ ਗ੍ਰੋਸ ਸੀ, 22 ਚ ਕਿੰਨੀ ਗ੍ਰੋਸ ਸੀ, ਅੱਜ ਕਿੰਨੀ ਗ੍ਰੋਸ ਆ, ਤੇ ਆਪਾਂ ਕਿੱਧਰ ਨੂੰ ਜਾ ਰਹੇ ਹਾਂ। ਜੀ ਰਮਨ ਜੀ ਕਰਿਓ ਜਰਾ ਇਹਦੇ ਤੇ ਥੋੜਾ ਡਿਸਕਸ। ਬਿਲਕੁਲ ਜੀ, ਜਿਹੜੀ ਸਿਚੁਏਸ਼ਨ ਹੈਗੀ ਹੈ ਜੀ, ਦੇਖੋ ਜਿਹੜੀਆਂ ਏਡੀਆਂ ਵੱਡੀਆਂ ਕੰਪਨੀਆਂ ਦੀ ਸਿਚੁਏਸ਼ਨ ਆਪਾਂ ਗੱਲ ਕਰ ਰਹੇ ਹਾਂ, ਬਹੁਤ ਜ਼ਿਆਦੀਆਂ ਇਹਨਾਂ 'ਚ ਕੰਪਨੀਆਂ ਜਿਹੜੀਆਂ ਹੈਗੀਆਂ ਵੈਲ ਮੈਨੇਜ ਸੀਗੀਆਂ, ਬਹੁਤ ਲੰਬੇ ਸਮੇਂ ਦੀ ਵੈਲ ਮੈਨੇਜ ਚੱਲ ਰਹੀਆਂ ਸੀਗੀਆਂ। ਜੀ ਜੀ। ਔਰ ਜਿਹੜੀ ਸਿਚੁਏਸ਼ਨ ਆਪਾਂ ਨੂੰ ਘੁਮਾ ਫਿਰਾ ਕੇ ਆਪਾਂ ਆਪਣੀ ਇੰਡਸਟਰੀ ਵੱਲ ਨੂੰ ਆਉਂਦੇ ਹਾਂ ਜਾਂ ਆਪਣੀ ਇੰਡਸਟਰੀ ਵੱਲ ਨੂੰ ਗੱਲ ਕਰਦੇ ਹਾਂ, ਸਾਡੇ ਵਿੱਚ ਆਪਰੇਸ਼ਨਲ ਪ੍ਰੋਬਲਮਸ ਬਹੁਤ ਜ਼ਿਆਦੀਆਂ ਹੈਗੀਆਂ ਸਾਡੀਆਂ ਕੰਪਨੀਆਂ 'ਚ, ਚਾਹੇ ਉਹ ਸਾਡੀਆਂ ਛੋਟੀਆਂ ਕੰਪਨੀਆਂ, ਚਾਹੇ ਵੱਡੀਆਂ ਕੰਪਨੀਆਂ, ਮਿਡ ਸਾਈਜ਼ ਜਾਂ ਕੋਈ ਵੀ ਕੰਪਨੀਆਂ, ਬਹੁਤ ਜ਼ਿਆਦੀਆਂ ਕੰਪਨੀਆਂ ਦੇ ਵਿੱਚ ਆਪਰੇਸ਼ਨਲ ਇਸ਼ੂਜ਼ ਬਹੁਤ ਜ਼ਿਆਦਾ ਆ। ਸੋ ਉਹ ਜਿਹੜੇ ਆਪਰੇਸ਼ਨਲ ਇਸ਼ੂਜ਼ ਆ ਉਹ ਅਲਟੀਮੇਟਲੀ ਇਹਨਾਂ ਚੀਜ਼ਾਂ ਦੇ ਵਿੱਚ ਆਉਂਦੇ ਆ, ਜਾ ਕੇ ਅਸਰ ਕਰਦੇ ਆ ਕਿ ਮਿਸਮੈਨੇਜਡ ਕੰਪਨੀਆਂ ਹੋ ਜਾਂਦੀਆਂ ਬਹੁਤ ਜਲਦੀ। ਜਦੋਂ ਗਰੋਥ ਜ਼ਿਆਦਾ ਹੋ ਜਾਂਦੀ ਹੈ ਤੇ ਮਿਸਮੈਨੇਜ ਬੜੀ ਜਲਦੀ ਹੋ ਜਾਂਦੀ ਆ। ਸੋ ਇਸ ਕਰਕੇ ਜਿਹੜੀਆਂ ਵੱਡੀਆਂ ਕੰਪਨੀਆਂ ਆ ਜਾਂ ਵੱਡੇ ਜਿਹੜੇ ਸਟਾਕ ਹੈਗੇ ਆ, ਵੱਡੀਆਂ ਜਿਹੜੇ ਦਿੱਗਜ ਹੈਗੇ ਆ, ਉਹਨਾਂ ਵੱਲ ਦੇਖ ਕੇ ਲਰਨ ਜ਼ਰੂਰ ਕਰੋ ਕਿ ਇਹਨਾਂ ਜਿਹੜੀਆਂ ਸਿਚੁਏਸ਼ਨ ਹੈਗੀਆਂ, ਜਿਹੜੀਆਂ ਆਪਾਂ ਹੁਣ ਦੇਖੋ ਹਰਜੋਤ ਭਾਜੀ, ਆਪਾਂ ਬੜੇ ਚਿਰ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਜੀ। ਆਪਾਂ ਆਲਮੋਸਟ ਲਾਈਕ ਜਦੋਂ ਦਾ ਕੋਵਿਡ ਸ਼ੁਰੂ ਹੋਇਆ ਉਦੋਂ ਦਾ ਆਪਣਾ ਇਹ ਚੀਜ਼ਾਂ ਜਿਹੜੀਆਂ ਸ਼ੁਰੂ ਹੋਈਆਂ ਸੀ, ਆਪਾਂ ਗੱਲਾਂ ਕਰਦੇ ਸੀਗੇ, ਤੇ ਹਰ ਇੱਕ ਬੰਦਾ ਹੀ ਆਪਾਂ ਨੂੰ ਇਹ ਗੱਲ ਦੇ ਉੱਤੇ ਟੋਕਦਾ ਸੀਗਾ ਕਿ ਯਾਰ ਇੰਨਾ ਤਾਂ ਵਧੀਆ ਕਰ ਰਹੇ ਸਾਰੇ ਕੁਝ, ਤੁਸੀਂ ਕਿਉਂ ਡਾਊਨ ਗੱਲਾਂ ਕਰਦੇ ਹੋ, ਜਾਂ ਤੁਸੀਂ ਕਿਉਂ ਨੈਗੇਟਿਵ ਗੱਲਾਂ ਕਰਦੇ ਹੋ, ਤੁਸੀਂ ਕਿਉਂ ਗਲਤ ਗੱਲ ਕਰਦੇ ਹੋ। ਪਰ ਅਸੀਂ ਜਿਹੜੀ ਚੀਜ਼ ਹੁਣ 27 ਸਾਲ ਤੋਂ ਲਰਨ ਕਰ ਰਹੇ ਹਾਂ, 27 ਸਾਲ ਤੋਂ ਦੇਖ ਰਹੇ ਹਾਂ, ਜਿਹੜਾ ਉਤਾਰ ਚੜਾਅ ਦੇਖੇ ਆ, ਕਿੰਨੇ ਉਤਾਰ ਚੜਾਅ ਦੇਖੇ ਆ, ਕਿੰਨੀਆਂ ਚੀਜ਼ਾਂ ਦੇਖੀਆਂ, ਉਹ ਤੋਂ ਇੱਕ ਸਬਕ ਲਿਆ ਕਿ ਕਿੱਦਾਂ ਇਹ ਸਾਰਾ ਕੁਛ ਚੱਲਦਾ, ਕਿੱਦਾਂ ਹੁੰਦਾ ਹੈ। ਸੋ ਆਈ ਥਿੰਕ ਇਹ ਇਨਐਵਿਟੇਬਲ ਸੀਗਾ, ਇਹ ਟਾਲ ਨਹੀਂ ਸੀ ਸਕਦੇ, ਪਰ ਇਹਦੇ ਲਈ ਰੈਡੀ ਰਹਿ ਸਕਦੇ ਸੀ। ਔਰ ਸਾਡਾ ਮਕਸਦ ਹਮੇਸ਼ਾ ਤੋਂ ਤੁਹਾਨੂੰ ਰੈਡੀ ਰੱਖਣਾ ਸੀਗਾ। ਸੋ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਚੀਜ਼ ਆ, ਜਿਹੜੀ ਇਸ ਵੇਲੇ ਸਿਚੁਏਸ਼ਨ ਜਿਹੜੀ ਆ, ਚਾਹੇ ਯੈਲੋ ਕਾਰਪੋਰੇਟ ਕਹਿ ਲਓ, ਇਸ ਵੇਲੇ ਜਿਹੜਾ ਆਪਣਾ ਹੈਗਾ ਆ ਉਬਰ ਫਰੇਟ ਹੈਗਾ ਹੈ, ਜਾਂ ਹੋਰ ਪਲੇਟਫਾਰਮ ਜਿਹੜੇ ਵੱਡੇ ਹੈਗੇ ਜਿਨ੍ਹਾਂ ਤੇ ਫਰੇਟ ਪੋਸਟ ਹੁੰਦਾ ਆ, ਉਹਨਾਂ ਨੇ ਵੀ ਯੈਲੋ ਨੂੰ ਉੱਤੋਂ ਸਸਪੈਂਡ ਕਰ ਦਿੱਤਾ ਹੈਗਾ ਕਿ ਲੋਡ ਉਹਨਾਂ ਦੇ ਪੋਸਟ ਨਹੀਂ ਹੋ ਰਹੀ, ਉਹਨਾਂ ਨੂੰ ਲੋਡ ਉੱਤੋਂ ਜਾ ਨਹੀਂ ਰਹੇ। ਸੋ ਉਹ ਵੀ ਚੀਜ਼ ਜਿਹੜੀ ਆ ਦੇਖਣਯੋਗ ਹੈਗੀ ਆ ਕਿ ਵੱਡੇ ਵੱਡੇ ਜਿਹੜੇ ਪਲੇਟਫਾਰਮ ਹੈਗੇ ਆ, ਉਹਨਾਂ ਨੇ ਬੇਸਿਕਲੀ ਇਹ ਯੈਲੋ ਨੂੰ ਉੱਤੋਂ ਮਤਲਬ ਕਿ ਲਾਭਤਾ ਆਪਣੇ ਲੋਡ ਬੋਰਡ ਤੋਂ। ਸੋ ਇਹਦੇ ਨਾਲ ਨਾਲ ਹੀ ਜਿਹੜੀ ਇਸ ਵੇਲੇ ਹੋਰ ਇੱਕ ਜਿਹੜੀ ਕਲੌਕ ਟਿਕਿੰਗ ਹੋ ਰਹੀ ਆ, ਉਹ UPS ਤੇ ਟੀਮਸਟਰ ਦੀ ਆ ਸਟ੍ਰਾਈਕ। ਸੋ ਟੀਮਸਟਰ ਇਸ ਵੇਲੇ ਬਹੁਤ ਸਟਰੋਂਗ ਹੋ ਕੇ ਉੱਭਰ ਰਿਹਾ ਇਹਨਾਂ ਸਾਰਿਆਂ ਪਾਸਿਆਂ ਦੇ ਵਿੱਚ। ਜੇ ਯੈਲੋ ਵਾਲੇ ਜਿਹੜੇ ਇਸ ਵੇਲੇ ਕਹਿ ਰਹੇ ਆ ਕਿ ਸਾਡੀ ਜਿਹੜੀ ਡਾਊਨਫਾਲ ਆ ਉਹਦੇ ਵਿੱਚ ਟੀਮਸਟਰ ਦਾ ਜਿਹੜਾ ਬਹੁਤ ਵੱਡਾ ਹੱਥ ਹੈਗਾ, ਇਹਨਾਂ ਨੇ ਸਾਨੂੰ ਇਸ ਤਰ੍ਹਾਂ ਕੀਤਾ। ਪਰ ਟੀਮਸਟਰ ਦਾ ਕਹਿਣਾ ਹੈਗਾ ਕਿ ਕਿਉਂਕਿ ਯੈਲੋ ਦੀ ਮਿਸਮੈਨੇਜਮੈਂਟ, ਯੈਲੋ ਦੀ ਜਿਹੜੀ ਹੈਗੀ ਆ ਲੀਡਰਸ਼ਿਪ ਹੈਗੀ ਆ, ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈਗਾ। ਇੱਦਾਂ ਹੀ ਜਿਹੜਾ ਹਰ 5 ਸਾਲ ਬਾਅਦ UPS ਟੀਮਸਟਰ ਦਾ ਇਹ ਜਿਹੜਾ ਸਟ੍ਰਾਈਕ ਟਿਕਿੰਗ ਹੁੰਦੀ ਆ, ਪਰ ਉੱਥੇ ਵੀ ਜਿਹੜਾ ਇਸ ਵੇਲੇ ਕੰਮ ਆ ਕਾਫੀ ਡਾਇਰ ਲੱਗ ਰਿਹਾ ਹੈਗਾ। ਜੇ ਅਜੇ ਤੱਕ ਵੀ ਅੱਜ ਦੀ ਸਵੇਰ ਦੀ ਨਿਊਜ਼ ਹੈਗੀ ਆ, ਜੇ ਅਜੇ ਤੱਕ ਵੀ ਜਿਹੜੇ ਸ਼ਿਪਰਸ ਆ ਉਹ UPS ਨੂੰ ਯੂਜ਼ ਕਰਦੇ ਸੀ, ਜੇ ਉਹਨਾਂ ਨੇ ਆਪਣਾ ਆਲਟਰਨੇਟ ਕੁਛ ਨਹੀਂ ਪਾਲਿਆ ਹੈਗਾ ਤਾਂ ਦੇ ਆਰ ਇਨ ਡੀ ਪ੍ਰੋਬਲਮ, ਬਿਕੋਜ਼ ਉਹਨਾਂ ਦਾ ਫਰੇਟ ਬਹੁਤ ਜ਼ਿਆਦਾ ਲੇਟ ਹੋ ਸਕਦਾ। ਈਵਨ ਸਟ੍ਰਾਈਕ ਛੋਟੀ ਵੀ ਹੋਵੇ ਤਾਂ ਵੀ ਕਾਫੀ ਜਿਹੜਾ ਆ ਇਹ ਪ੍ਰੋਬਲਮ ਖੜੀ ਹੋ ਸਕਦੀ ਹੈ। ਇਹਦੇ ਨਾਲ ਨਾਲ ਹੀ ਜਿਹੜੀ ਅਮਰੀਕਨ ਏਅਰਲਾਈਨ ਹੈ, ਯੂਨਾਈਟਿਡ ਏਅਰਲਾਈਨ ਹੈ, ਉਹਨਾਂ ਦੇ ਕਾਰਗੋ ਨੇ ਜਿਹੜਾ ਕਾਰਗੋ ਰੈਵਨਿਊ ਹੈਗਾ ਉਹ ਸਮੈਕ ਡਾਊਨ ਹੋਇਆ ਹੈਗਾ, ਮਤਲਬ ਬਿਲਕੁਲ ਬਾਟਮ ਲੱਗ ਰਿਹਾ ਹੈਗਾ ਬਿਕੋਜ਼ ਆਫ ਆਲ ਦਿਸ। ਕਾਰਗੋ ਰੈਵਨਿਊ ਜਿਹੜਾ ਅਮਰੀਕਨ ਏਅਰਲਾਈਨ ਦਾ ਆ, ਉਹ ਆਲਮੋਸਟ 40% ਦੇ ਕਰੀਬ ਜਿਹੜਾ ਡਾਊਨ ਚਲਾ ਗਿਆ ਲਾਸਟ ਈਅਰ ਤੋਂ। ਯੂਨਾਈਟਿਡ ਏਅਰਲਾਈਨ ਦਾ 37% ਦੇ ਕਰੀਬ ਜਿਹੜਾ ਡ੍ਰੌਪ ਹੋਇਆ ਹੈਗਾ।
ਸੋ ਇਹ ਕੰਮ ਹਰ ਇੱਕ ਦਾ ਹੀ ਡਰੋਪ ਹੋਇਆ, ਇਹ ਨਹੀਂ ਕਿ ਜਸਟ ਇੱਕ ਸਾਡੀ ਟਰੱਕਿੰਗ ਇੰਡਸਟਰੀ ਥੱਲੇ ਜਾ ਰਹੀ ਹੈ, ਸਾਡੀਆਂ ਹੀ ਗਲਤੀਆਂ ਨਹੀਂ। ਇਹਦੇ ਵਿੱਚ ਇਹ ਸੀਗਾ ਕਿ ਬੂਮ ਬਹੁਤ ਜ਼ਿਆਦਾ ਆ ਗਿਆ ਸੀਗਾ। ਬੂਮ ਜਿਹੜਾ ਆਇਆ ਸੀਗਾ ਉਹਨੇ ਇੱਕਦਮ ਬਹੁਤ ਦੁਨੀਆ ਵਿੱਚ ਲੈ ਆਂਦੀ, ਔਰ ਉਹਦੇ ਨਾਲ ਜਿਹੜਾ ਸੀਗਾ ਇਹ ਚੀਜ਼ਾਂ ਜਿਹੜੀਆਂ ਹੁਣ ਹੋ ਰਹੀਆਂ ਹੈਗੀਆਂ ਇਹ ਜ਼ਿਆਦੀਆਂ ਫੀਲ ਹੋ ਰਹੀਆਂ ਜੀ। ਸੋ ਬਿਲਕੁਲ ਸਾਡੇ ਸਰੋਤਿਓ, ਜੇ ਤੁਸੀਂ ਕਿਸ ਤਰ੍ਹਾਂ ਜਿਹੜਾ ਸੇਵ ਕਰ ਰਹੇ ਆ, ਕਿਸ ਤਰ੍ਹਾਂ ਇਹਨੂੰ ਹੈਂਡਲ ਕਰ ਰਹੇ ਆ, ਤੇ ਕਿਸ ਤਰ੍ਹਾਂ ਜੋ ਆਪਣੇ ਹੋਰ ਸਰੋਤੇ ਹੈਗੇ ਆ ਉਹਨਾਂ ਦੇ ਲਈ ਕੋਈ ਸੁਜੈਸ਼ਨ ਆ ਵੀ ਕਿਸ ਤਰ੍ਹਾਂ ਉਹ ਸਰਵਾਈਵ ਕਰ ਸਕਦੇ ਹੈਗੇ ਆ, ਤੁਸੀਂ ਕਾਲ ਕਰ ਸਕਦੇ ਹੋ 408272 ਤੇ 4082725200। ਇਹ ਸਾਡਾ ਲਾਈਵ ਸ਼ੋਅ ਚੱਲਦਾ ਹਰ ਵੀਰਵਾਰ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ। ਤੇ ਜਿਹੜੀ ਆਪਾਂ ਜਾਰਜੀਆ ਵਾਲੀ ਕੰਪਨੀ ਦੀ ਗੱਲਬਾਤ ਕਰਦੇ ਹਾਂ ਰਮਨ ਜੀ, ਉਹਦੇ ਚ ਹੁਣ ਲੋਕ ਇਹ ਕਹਿੰਦੇ ਆ ਵੀ ਇਹ ਇਜ਼ ਇਟ ਬਿਗਨਿੰਗ ਆਫ ਦਾ ਐਂਡ, ਹਨਾ ਵੀ ਇਹ ਇੰਨੀਆਂ ਬੈਂਕਰਪਸੀਆਂ ਹੋ ਰਹੀਆਂ, ਇੰਨੇ ਕਲੋਜ਼ਰ ਹੋ ਰਹੇ ਆ, ਬਿਜ਼ਨਸ ਬੁਰਾ ਹਾਲ ਆ, ਇਕੱਲਾ ਟਰੱਕਿੰਗ ਨਹੀਂ ਅਮਰੀਕਾ ਦੇ ਵਿੱਚ ਹੋਰਨਾਂ ਦਾ ਵੀ। ਸੋ ਸਭ ਤੋਂ ਮੈਨੂੰ ਵੀ ਹੈਰਾਨੀ ਵਾਲੀ ਗੱਲ ਇਹ ਹੋਈ ਆ ਵੀ ਜੋ ਇਹ ਜਾਰਜੀਆ ਦੀ ਕੰਪਨੀ ਆ, ਸੋ ਜਿਹੜੇ ਇਹਨਾਂ ਨੇ ਕ੍ਰੈਡੀਟਰਸ ਲਿਖੇ ਹੈਗੇ ਆ ਉਹਦੇ ਚ ਨਹੀਂ ਲਿਖਿਆ ਵੀ 4 ਟ੍ਰੇਲਰ ਉਹਨਾਂ ਤੇ $8 ਲੱਖ ਦਾ ਲੋਨ ਆ। ਹੁਣ ਤੁਸੀਂ ਦੱਸੋ ਵੀ 1 ਟ੍ਰੇਲਰ 2-2 ਲੱਖ ਦਾ ਹੀ ਨਹੀਂ ਲਿਆ ਹੋਊਗਾ। ਸੋ ਇਹ ਵੀ ਜਿਹੜਾ ਕਾਫੀ ਫਿਸ਼ੀ ਲੱਗਦਾ ਵੀ ਇੰਨਾ ਜ਼ਿਆਦਾ ਹੀ ਮਹਿੰਗੇ ਉਸ ਟਾਈਮ ਦੇ ਉੱਤੇ ਲਏ ਆ, ਤਾਂ ਹੀ ਰਗੜ ਹੋਏ ਹੈਗੇ ਆ। ਕਿਉਂਕਿ ਆਪਾਂ ਦੇਖਿਆ ਹੀ ਆ ਵੀ ਟਰੱਕਾਂ ਦੇ ਵਿੱਚ ਵੀ ਕਿੱਦਾਂ ਪ੍ਰਾਈਸ ਜਿਹੜੀ 1.5 ਲੱਖ ਤੋਂ 2.5 ਲੱਖ ਤੱਕ, ਪੌਣੇ 3 ਲੱਖ ਤੱਕ ਕਿਸ ਤਰ੍ਹਾਂ ਪਹੁੰਚੀ ਸੀ। ਬਿਲਕੁਲ ਜੀ, ਇਹ ਦੇਖੋ ਇਹੋ ਹੀ ਚੀਜ਼ਾਂ ਹੁੰਦੀਆਂ ਜਦੋਂ ਤੁਹਾਡੇ ਆਪਰੇਸ਼ਨਲ ਤੁਸੀਂ ਪ੍ਰੋਬਲਮਸ ਕਰਦੇ ਹੈਗੇ ਆ। ਹੁਣ ਇਹ ਚੀਜ਼ਾਂ ਆਉਂਦੀਆਂ ਹੈਗੀਆਂ ਕਈ ਵਾਰੀ। ਇਹ ਪੁਰਾਣਾ ਇੱਕ ਮਤਲਬ ਕਿ ਬੜਾ ਹੁੰਦਾ ਸੀਗਾ, ਬੜਾ ਮਸ਼ਹੂਰ ਜਿਹਾ ਕੰਮ ਹੁੰਦਾ ਸੀਗਾ ਜਾਂ ਕਰਦੇ ਸੀਗੇ ਲੋਕੀ, ਬਹੁਤ ਕਰਦੇ ਆ ਵੀ ਤੁਸੀਂ ਜਦੋਂ ਬੈਂਕ ਕੋਲੋਂ ਲੋਨ ਲੈਣਾ ਹੈਗਾ ਜਾਂ ਕੁਝ ਕਰਨਾ ਹੈਗਾ ਤੇ ਤੁਸੀਂ ਜਿਹੜੀ ਆਪਣੇ ਰੈਵਨਿਊ ਹੈਗੇ ਆ ਉਹਨਾਂ ਨੂੰ ਵਧਾ ਚੜਾ ਕੇ ਦੱਸ ਦਿਓ, ਉਹਨਾਂ ਨੂੰ ਐਡਿਡ ਮਤਲਬ ਕਿ ਫਰਾਜੂਲੈਂਟ ਚੀਜ਼ਾਂ ਕਰ ਦਿਓ ਵਿੱਚ। ਸੋ ਇਹ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਬਹੁਤ ਜਿਹੜੀਆਂ ਆ ਕੀਤੀਆਂ ਜਾਂਦੀਆਂ। ਸੋ ਇਹ ਜਿਹੜੀਆਂ ਵੱਡੀਆਂ ਜਿਹੜੇ ਹੁਣ ਕੰਪਨੀ ਹੈਗੇ ਇਹਨਾਂ ਦੇ ਜਿਹੜੇ ਬੁੱਕ ਕੀਪਿੰਗ ਹੈਗੇ ਆ ਜਾਂ ਇਹਨਾਂ ਦੇ ਅਕਾਊਂਟਸ ਹੈਗੇ ਉਹਨਾਂ ਦੇ ਵਿੱਚ ਬਹੁਤ ਗਲਤੀਆਂ ਨਿਕਲਣਗੀਆਂ, ਬਹੁਤ ਚੀਜ਼ਾਂ ਐਸੀਆਂ ਨਿਕਲਣਗੀਆਂ ਜਿਹੜੀਆਂ ਕਿ ਗਲਤੀ ਨਾਲ ਕੀਤੀਆਂ ਗਈਆਂ, ਉਹ ਬਹੁਤ ਐਸੀਆਂ ਨਿਕਲਣਗੀਆਂ ਕਿ ਜਿਹੜੀਆਂ ਜਾਣ ਬੁੱਝ ਕੇ ਵੀ ਕੀਤੀਆਂ ਗਈਆਂ ਹੈਗੀਆਂ ਟੂ ਕੀਪ ਇਟ ਅਲਾਈਵ, ਹੈ ਨਾ। ਹੁਣ ਜਦੋਂ ਇਹਨਾਂ ਨੇ $700 ਮਿਲੀਅਨ ਦਾ ਲੋਨ ਲਿਆ ਸੀਗਾ PPP ਜਾਂ ਉਹਦੇ ਥਰੂ ਲਿਆ ਸੀਗਾ ਜਿਹੜਾ ਐਮਰਜੈਂਸੀ ਡਿਜ਼ਾਸਟਰ ਲੋਨ ਸੀਗਾ, ਸੋ ਉਹ ਉਦੋਂ ਵੀ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜੇ ਯੈਲੋ ਬੰਦ ਹੋ ਜਾਂਦੀ ਆ ਤੇ ਇਹਦੇ ਨਾਲ ਜਿਹੜੀ ਆਪਣੀ ਹੈਗੀ ਆ ਆਰਮੀ ਦੀਆਂ ਸ਼ਿਪਮੈਂਟ ਆ ਉਹ ਮੂਵਮੈਂਟ ਬਿਲਕੁਲ ਰੁਕ ਜਾਊਗੀ ਤੇ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਪੈਦਾ ਹੋ ਜਾਊਗਾ। ਸੋ ਉਸ ਚੀਜ਼ ਦੇ ਉੱਤੇ ਜਿਹੜਾ ਸੀਗਾ ਟਿਕ ਕੇ ਜਿਹੜਾ ਇਹਨੂੰ 700 ਮਿਲੀਅਨ ਦਾ ਲੋਨ ਉਦੋਂ ਦਿੱਤਾ ਗਿਆ ਸੀਗਾ, ਜਿਹਦੇ ਵਿੱਚ ਕਿ ਇਹਨਾਂ ਨੇ ਬੇਸਿਕਲੀ ਉਹਦਾ ਬਿਲਕੁਲ ਕੁਝ ਵੀ ਨਹੀਂ ਪੇ ਕੀਤਾ ਹੈਗਾ, ਈਵਨ ਇੰਟਰਸਟ ਵੀ ਨਹੀਂ ਪੇ ਕੀਤਾ ਹੈਗਾ ਮੇਰੇ ਖਿਆਲ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਦੇਖਣ ਵਾਲੀਆਂ ਹੈਗੀਆਂ, ਕਿਉਂਕਿ ਹੁਣ ਇਹ ਜਿਹੜੀਆਂ ਫਰਾਜੂਲੈਂਟ ਚੀਜ਼ਾਂ ਹੈਗੀਆਂ ਇੱਕ ਨਾ ਇੱਕ ਦਿਨ ਤਾਂ ਫਟਣੀਆਂ ਹੁੰਦੀਆਂ, ਇੱਕ ਨਾ ਇੱਕ ਦਿਨ ਤਾਂ ਇਹ ਪ੍ਰੋਬਲਮ ਕ੍ਰੀਏਟ ਹੋਣੀ ਹੁੰਦੀ ਆ। ਭਾਜੀ ਲੇਟੈਸਟ ਨਿਊਜ਼ ਹੈਗੀ ਆ ਕਿ UPS ਤੇ ਟੀਮਸਟਰ ਜਿਹੜੇ ਆ ਉਹ ਉਹਨਾਂ ਦੀ ਜਿਹੜੀ ਟਾਕ ਹੈਗੀ ਆ ਉਹ ਰਿਜ਼ਿਊਮ ਹੋ ਚੁੱਕੀ ਆ, ਉਹ ਸ਼ੁਰੂ ਹੋ ਚੁੱਕੀ ਆ ਫਿਰ ਤੋਂ। ਸੋ ਆਈ ਹੋਪ ਕਿ ਇਹ ਜਿਹੜੀ ਚੀਜ਼ ਆ ਇਹ ਨਾ ਹੋਵੇ। ਸਟ੍ਰਾਈਕ ਜਿਹੜੀ ਆ ਉਹ ਕਾਫੀ ਨੁਕਸਾਨ ਕਰੂਗੀ ਸਾਰੀ ਇਕਾਨਮੀ ਦਾ। ਪਰ ਯੈਲੋ ਦਾ ਤਾਂ ਇਹ ਗੱਲ ਹੈਗੀ ਆ ਕਿ ਜੇ ਯੈਲੋ ਵਰਗੀ ਕੰਪਨੀ ਜਾਂਦੀ ਹੈਗੀ ਆ ਤੇ ਹੋ ਸਕਦਾ ਹੈ ਕਿ ਜਿਹੜੀ ਇੰਨੀ ਲੱਚਰ ਕੰਪਨੀ ਸੀ ਜਾਂ ਇੰਨੀ ਜਿਹੜੀ ਅੰਦਰੋਂ ਟੁੱਟੀ ਵੱਡੀ ਕੰਪਨੀ ਸੀ, ਸ਼ਾਇਦ ਹੋ ਸਕਦਾ ਕਿ ਹੋਰ ਕਈ ਕੰਪਨੀਆਂ ਦਾ ਬੈਨੀਫਿਟ ਵੀ ਕਰ ਜਾਵੇ ਕਿ ਕਪੈਸਿਟੀ ਘਟਣ ਦੇ ਨਾਲ ਦੂਜੀਆਂ ਕੰਪਨੀਆਂ ਦਾ ਬੈਨੀਫਿਟ ਹੋਣਾ ਸ਼ੁਰੂ ਹੋ ਸਕਦਾ। ਤੇ ਇਹਦੇ ਨਾਲ ਜੋਤ ਭਾਜੀ ਇੱਕ ਇਹ ਵੀ ਬੜੀ ਪ੍ਰੋਬਲਮ ਜਿਹੜੀ ਆ ਰਹੀ ਹੈ ਇਸ ਵੇਲੇ, ਜਿਹੜੀ ਸਟੱਡੀ ਚੱਲ ਰਹੀ ਆ, ਨਿਊਜ਼ ਹੈਗੀ ਆ ਕਿ ਜਿਹੜੇ ਨਿਊਕਲੀਅਰ ਲਾਸੂਟ ਆ ਅਗੇਂਸਟ ਟਰੱਕਰ ਉਹ ਬਹੁਤ ਵੱਧ ਰਹੇ ਹੈਗੇ ਫਿਰ ਤੋਂ। ਜਿਹੜੇ ਨਿਊਕਲੀਅਰ ਲਾਸੂਟ ਆ ਉਹਨੂੰ ਜੇ ਦੱਸਦੇ ਜਾਈਏ ਆਪਣੇ ਸੁਣਨ ਵਾਲਿਆਂ ਨੂੰ ਕਿ ਜਦੋਂ ਕੋਈ ਲਾਸੂਟ ਹੁੰਦਾ ਆ ਤੇ ਲਾਸੂਟ ਦੇ ਵਿੱਚ ਜਿਹੜਾ ਮਤਲਬ ਕਿ ਪੈਸਿਆਂ ਦਾ ਜਿਹੜਾ ਲੱਗਦਾ ਆ ਉਹ ਬਹੁਤ ਜ਼ਿਆਦਾ ਵਧਾ ਚੜਾ ਕੇ hundreds and thousands of million ਦੇ ਵਿੱਚ ਜਿਹੜਾ ਹੁੰਦਾ ਆ ਉਹਨੂੰ ਕਹਿ ਦਿੰਦੇ ਆ ਵਧਾ ਚੜਾ ਕੇ ਜਿਹੜਾ ਨਿਊਕਲੀਅਰ ਵਰਡਿਕਟ ਆ ਵੀ ਬਹੁਤ ਜ਼ਿਆਦਾ ਵੱਡਾ ਵਰਡਿਕਟ ਆਇਆ। ਸੋ ਉਹਦੇ ਵਿੱਚ ਵੀ ਹਰਜੋਤ ਭਾਜੀ ਜਿਹੜਾ ਇਸ ਵੇਲੇ ਹੈਗਾ ਉਹ ਨੈਗਲੀਜੈਂਸ ਦਾ ਜਿਹੜਾ ਨਿਊਕਲੀਅਰ ਵਰਡਿਕਟ ਆ ਉਹ ਨੈਗਲੀਜੈਂਸ ਦੇ ਉੱਤੇ ਬਹੁਤ ਜ਼ਿਆਦਾ ਆ ਰਹੇ ਆ, ਬਹੁਤ ਵੱਡੇ ਨਿਊਕਲੀਅਰ ਵਰਡਿਕਟ ਆ ਰਹੇ ਆ। ਸੋ ਇਹ ਵੀ ਇੱਕ ਬਹੁਤ ਜਿਹੜੀ ਆ ਸੋਚਣ ਵਾਲੀ ਗੱਲ ਹੈਗੀ ਜੀ। ਸੋ ਬਿਲਕੁਲ ਜਿਹੜਾ ਨਿਊਕਲੀਅਰ ਵਰਡਿਕਟ ਹੁੰਦਾ ਹੈ ਉਹ $10 ਮਿਲੀਅਨ ਤੋਂ ਉੱਪਰ ਜਦੋਂ ਕੋਰਟ ਕਹਿ ਦਿੰਦੀ ਆ ਵੀ ਤੁਹਾਨੂੰ ਦੇਣਾ ਪੈਣਾ ਆ, ਮਿਲੀਅਨਸ ਆਫ ਡਾਲਰ ਚ ਆਪਾਂ ਦੇਖੇ ਆ ਪਹਿਲਾਂ ਕੁਝ ਪੰਜਾਬੀ ਟਰੱਕਿੰਗ ਕੰਪਨੀਆਂ ਦੇ ਅਗੇਂਸਟ ਵੀ ਆਏ ਆ ਜਦੋਂ ਕਿਸੇ ਦੀ ਡੈਥ ਹੋ ਗਈ
ਐਕਸੀਡੈਂਟ ਹੋ ਗਿਆ ਤੇ ਜਿਹੜੀਆਂ ਕੋਟ ਆ ਜਾਂ ਯੂਰੀ ਆ ਉਹ ਇੰਨਾ ਜ਼ਿਆਦਾ ਉਹ ਕਰ ਦਿੰਦੀ ਹੈਗੀ ਆ ਤੇ ਉਹਦੇ ਨਾਲ ਫਿਰ ਅਲਟੀਮੇਟਲੀ ਕੋਈ ਚੁਆਇਸ ਨਹੀਂ ਰਹਿੰਦੀ ਕੰਪਨੀ ਕੋਲ, ਜਾਂ ਤਾਂ ਬੈਂਕਰਪਸੀ ਫਾਈਲ ਕਰਦੇ ਆ ਤੇ ਇਹ ਇੱਕ ਵੱਡੀ ਪ੍ਰੋਬਲਮ ਆ। ਸੋ ਜੈਲੋ ਜੋ ਟਰੱਕਿੰਗ ਆ ਉਹਨਾਂ ਦੀ ਵੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜੇ ਉਹਨਾਂ ਨੇ ਕੁਛ $50 ਮਿਲੀਅਨ ਦੇ ਕਰੀਬ ਉਹਨਾਂ ਦਾ ਆਲਰੇਡੀ ਉਹ ਕਰਦੇ ਆ ਕੰਪਨੀ ਵਾਲੇ ਪੈਨਸ਼ਨ ਕੰਟਰੀਬਿਊਸ਼ਨਸ ਨੂੰ, ਹੈਲਥ ਇੰਸ਼ੋਰੈਂਸ ਦੇ ਪੇਮੈਂਟਸ ਨੂੰ, ਜੇ ਉਹਨਾਂ ਨੇ ਨਾ ਇਸ ਨੂੰ ਪੁੱਟ ਕੀਤਾ 1-2 ਦਿਨਾਂ ਦੇ ਵਿੱਚ, ਤਾਂ 24 ਤਰੀਕ ਤੱਕ ਜੁਲਾਈ ਦੀ 24 ਤਰੀਕ ਤਾਈਂ 22,000 ਦੇ ਕਰੀਬ ਲੋਕ ਲੇ ਆਫ ਹੋ ਸਕਦੇ ਆ। ਸੋ ਜੀ ਜੈਲੋ ਦੇ ਕੋਲ $100 ਮਿਲੀਅਨ ਕੈਸ਼ ਰਿਜ਼ਰਵ ਹੈਗੇ ਆ, ਜਿਹੜੀ ਉਹਨਾਂ ਨੇ 8K ਫਾਈਲ ਕੀਤੀ ਹੈਗੀ ਆ ਜੁਲਾਈ 7 ਨੂੰ। ਪਰ ਪਿਛਲੇ ਜੂਨ ਦਾ ਤੇ ਜੁਲਾਈ ਦਾ ਉਹਨਾਂ ਨੇ ਆਪਣੇ EMPLOYEES ਨੂੰ ਹੈਲਥ ਇੰਸ਼ੋਰੈਂਸ ਦਾ, ਪੈਨਸ਼ਨ ਦਾ ਕੋਈ ਵੀ ਜਿਹੜਾ ਪੈਸਾ ਉਹ ਨਹੀਂ ਪਾਇਆ। ਤੇ ਅਨਫੋਰਚੂਨੇਟ ਪਾਰਟ ਇਹ ਵੀ ਆ ਵੀ ਜੇ ਕਹਿੰਦੇ ਇਹ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਇਸ ਜੁਲਾਈ 24 ਤੋਂ ਬਾਅਦ ਜੇ ਕੋਈ EMPLOYEE ਆਪਣੇ ਡਾਕਟਰ ਤੇ ਜਾਊਗਾ ਤਾਂ ਉਹਦੀ ਹੈਲਥ ਇੰਸ਼ੋਰੈਂਸ ਨਹੀਂ ਕਵਰ ਕਰਨੀ ਹੈਗੀ। ਸੋ ਅਨਲੈਸ ਕਿ EMPLOYEES ਆਪ ਪੈਸੇ ਪੇ ਕਰ ਰਹੇ ਹੈਗੇ ਆ। ਸੋ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਆ ਸਿਚੁਏਸ਼ਨ ਬਣੀ ਹੋਈ ਆ। ਬਹੁਤ ਵੱਡੀ ਕੰਪਨੀ ਆ ਜਿਹਦੇ ਵਿੱਚ ਅਪ ਟੂ 30,000 ਦੇ ਕਰੀਬ EMPLOYEES ਹੈਗੇ ਆ। ਸੋ ਇਹਦਾ ਅਸਰ ਜਿਸ ਤਰ੍ਹਾਂ ਰਮਨ ਭਾਜੀ ਹੁਣੀ ਦੱਸਿਆ ਹੀ ਆ ਵੀ ਪਿਛਲੀ ਵਾਰੀ ਤਾਂ ਹਰ ਵਾਰੀ ਝੂਠ ਝਾਠ ਬੋਲ ਕੇ ਕੰਮ ਕਰਦੇ ਰਹੇ ਵੀ ਅਸੀਂ ਆਰਮੀ ਲਈ ਕਰਦੇ ਹੈਗੇ ਆ ਸ਼ਿਪਮੈਂਟ, ਉਹ ਕਰਦੇ ਵੀ ਸੀ ਤੇ ਇਹ ਤਾਂ ਬਹੁਤ ਵੱਡਾ ਡਿਜ਼ਾਸਟਰ ਹੋ ਜਾਊਗਾ ਜੇ ਬੰਦ ਹੋ ਗਈ। ਸੋ $700 ਮਿਲੀਅਨ ਦਾ ਲੋਨ ਲਿਆ ਹੋਵੇ। ਸੋ ਇਹ ਕੰਪਨੀਆਂ ਨੇ ਇਹੀ ਆ ਵੀ ਮੈਨੇਜ ਸਹੀ ਤਰੀਕੇ ਨਾਲ ਨਹੀਂ ਕੀਤਾ। ਸੋ ਜੇ ਏਡੀਆਂ ਵੱਡੀਆਂ ਕੰਪਨੀਆਂ ਨੇ ਇੰਨੇ ਤਰੀਕੇ ਨਾਲ ਨਹੀਂ ਕੀਤਾ ਤੇ ਜਿਹੜਾ ਜਿਹਦੇ 1, 2, 3 ਟਰੱਕ ਆ ਉਹ ਕਿੱਦਾਂ ਮੈਨੇਜ ਕਰੂਗਾ। ਪਰ ਇਹ ਗੱਲ ਚੰਗੀ ਆ ਵੀ ਆਪਾਂ ਉੱਥੋਂ ਆਏ ਆ ਜਾਂ ਆਪਾਂ ਉੱਦਾਂ ਦੇ ਪਰਿਵਾਰਾਂ ਚੋਂ ਆ, ਸਾਡਾ ਸੋਸ਼ਲ ਸਟਰਕਚਰ ਇਦਾਂ ਦਾ ਵੀ ਆਪਾਂ ਨੂੰ ਹੁੰਦਾ ਆ ਵੀ ਕਿੰਨੇ ਕੁ ਪੈਸੇ ਆਉਂਦੇ ਕਿੰਨੇ ਖਰਚਣੇ ਆ। ਪਰ ਕੁਛ ਕੁ % ਲੋਕ ਹੁੰਦੇ ਜਿਹੜੇ ਇੱਕ ਦੂਜੇ ਵੱਲ ਦੇਖ ਕੇ ਨਹੀਂ ਬਈ ਹੁਣ ਤਾਂ ਜੀਪ ਚਰੋਕੀ ਲੈ ਲਈ, ਹੁਣ ਤਾਂ ਡੋਜ ਚਾਰਜਰ ਲੈ ਲਈ, ਹੁਣ ਮੈਂ ਵੀ ਲੈਣੀ ਆ, ਹੁਣ ਵੱਡਾ ਘਰ ਲੈ ਲਿਆ ਮੈਂ ਵੀ ਲੈ ਲਿਆ। ਐਡੀ ਵੱਡੀ ਗਿਣਤੀ ਨਹੀਂ ਪਰ ਹੈ। ਸੋ ਉਹੀ ਜ਼ਿਆਦਾ ਜਿਹੜੇ ਬੰਦੇ ਆ ਉਹ ਹੁਣ ਰਗੜ ਹੋਣੇ ਆ। ਜੀ ਰਮਨ ਜੀ। ਜੀ ਬਿਲਕੁਲ ਜੀ ਇਹੋ ਹੀ ਚੀਜ਼ਾਂ ਆ ਜਿਹੜੇ ਆਪਣੇ ਐਕਸਪੈਂਸਸ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਤੁਸੀਂ ਆਪਣਾ ਖਰਚਾ ਕੰਟਰੋਲ ਨਹੀਂ ਕਰ ਸਕਦੇ, ਡਾਊਨ ਸਾਈਜ਼ਿੰਗ ਨਹੀਂ ਕਰ ਸਕਦੇ, ਠੀਕ ਆ, ਜੇ ਅੱਜ ਤੁਹਾਡੇ ਕੋਲ ਪੈਸੇ ਹੈਗੇ ਆ ਤਾਂ ਬਈ ਵਧੀਆ ਚੀਜ਼ ਲੈ ਲਓ। ਜੇ ਕੱਲ ਨੂੰ ਨਹੀਂ ਹੈਗੇ ਤਾਂ ਉਹਨੂੰ ਵੇਚ ਕੇ ਉਹਨੂੰ ਸੁਰਖਰੂ ਹੋ ਜਾਓ, ਡਾਊਨ ਆ ਜਾਓ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਸੋ ਜੇ ਤੁਸੀਂ ਉਹ ਡਾਊਨ ਸਾਈਜ਼ਿੰਗ ਨਹੀਂ ਕਰ ਸਕਦੇ ਤੇ ਸਿਰਫ ਇਹ ਅਪ ਤਾਂ ਕਦੀ ਵੀ ਨਹੀਂ ਹੁੰਦਾ ਵੀ ਹਮੇਸ਼ਾ ਹੀ ਜ਼ਿੰਦਗੀ 'ਚ ਅਪ ਤੁਸੀਂ ਜਾਣਾ ਆ। ਸਮ ਟਾਈਮ ਡਾਊਨ ਜਾਣਾ ਵੀ ਜਿਹੜਾ ਆ ਉਹ ਲਾਜ਼ਮੀ ਹੁੰਦਾ ਔਰ ਜ਼ਰੂਰੀ ਹੁੰਦਾ। ਇਹ ਨਹੀਂ ਹੁੰਦਾ ਕਿ ਉਹਦੇ ਵਿੱਚ ਕੋਈ ਗਲਤੀ ਆ ਜਾਂ ਕੋਈ ਪ੍ਰੋਬਲਮ ਆ। ਉਹ ਕਈ ਵਾਰੀ ਉਹ ਲੋੜ ਹੁੰਦੀ ਆ ਉਸ ਚੀਜ਼ ਦੀ, ਕਿਉਂਕਿ ਜਿਹੜੀ ਐਡਜਸਟਮੈਂਟ ਆ, ਜਿਹੜੀ ਕਰੈਕਸ਼ਨ ਆ, ਇਹ ਕੁਦਰਤ ਦਾ ਨਿਯਮ ਆ। ਜਿਹੜਾ ਵੀ ਆਪਾਂ ਚੀਜ਼ ਉੱਪਰ ਨੂੰ ਸੁੱਟਦੇ ਆ, ਚਾਹੇ ਕੁਛ ਵੀ ਸੁੱਟਦੇ ਆ, ਉਹ ਅਲਟੀਮੇਟਲੀ ਥੱਲੇ ਆਉਂਦਾ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਇਹ ਅੰਡਰਸਟੈਂਡ ਕਰਨੀਆਂ ਜ਼ਰੂਰੀ ਸੀਗੀਆਂ। ਬਿਜ਼ਨਸ ਦੇ ਵਿੱਚ ਹਮੇਸ਼ਾ ਹੀ ਜਿਹੜਾ ਆ ਅਪ ਐਂਡ ਅਪ ਨਹੀਂ ਹੁੰਦਾ, ਡਾਊਨਫਾਲ ਵੀ ਆਉਂਦਾ। ਸੋ ਅੰਡਰਸਟੈਂਡ ਕਰਨ ਦੀ ਲੋੜ ਹੈ ਬਸ, ਹੋਰ ਤਾਂ ਜੀ ਆਪਣੇ ਨਾਲ ਕੁਝ ਕਾਲਰਸ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ। ਉਸ ਤੋਂ ਬਾਅਦ ਇੱਕ ਬ੍ਰੇਕ ਦੇ ਲਈ ਰੁਕਾਂਗੇ। ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਮਨਜੀਤ ਸਿੰਘ ਜੀ, ਤੁਸੀਂ ਔਨ 에ਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਹਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਮੇਰਾ ਹਾਂਜੀ ਠੀਕ ਹੈ ਜੀ। ਮੇਰਾ ਸਵਾਲ ਆ ਜਿੱਦਾਂ ਵੀ ਦੇਖੋ, ਜਿੰਨਾ ਕੋਵਿਡ ਟਾਈਮ ਜਿੰਨਾ ਟਰੱਕਿੰਗ ਦੇ ਵਿੱਚ ਨਾ ਅਸੀਂ ਪੈਸਾ ਬਣਾਇਆ, ਮੈਨੂੰ ਲੱਗਦਾ ਨਹੀਂ ਵੀ ਮੈਨੂੰ ਘੱਟੋ ਘੱਟ 22 ਸਾਲ ਹੋ ਗਏ ਆ ਇਸ ਬਿਜ਼ਨਸ ਵਿੱਚ। ਮੇਰੇ ਕੋਲ ਇੱਕੋ ਹੀ ਟਰੱਕ ਆ ਤਾਂ ਮੈਂ ਇੱਕੋ ਹੀ ਚਲਾਉਣਾ ਜੀ। ਤੇ ਪਰ ਮੈਂ ਕਹਿੰਦਾ ਵੀ ਕੋਵਿਡ ਟਾਈਮ ਪਿਛਲੇ 2 ਸਾਲਾਂ ਵਿੱਚ ਟੈਕਸ ਵੀ ਆਪਾਂ ਇੰਨਾ ਜ਼ਿਆਦਾ ਦਿੱਤਾ ਵੀ ਮੈਨੂੰ ਲੱਗਦਾ ਵੀ ਉਨੀ ਕਈ ਵਾਰੀ ਸਾਡੀ ਇਨਕਮ ਨਹੀਂ ਹੁੰਦੀ ਸੀਗੀ ਵੀ ਉਨਾ ਅਸੀਂ ਪਿਛਲੇ ਸਾਲ ਦੇ ਵਿੱਚ ਉਹ ਟੈਕਸ ਦਿੱਤਾ। ਪਰ ਜਿਹੜੇ ਲੋਕਾਂ ਨੇ PP ਲੋਨ ਚੱਕ ਕੇ ਤੇ ਉਹਨਾਂ ਵਾਸਤੇ ਮੰਨ ਕੇ ਉਹ ਨਹੀਂ ਲਏ ਆ, ਹਾਲਾਂਕਿ ਉਹ ਜੋ ਤੁਸੀਂ ਦੱਸਦੇ ਆ ਬਿਲਕੁਲ ਉਹ ਗੱਲ ਸਹੀ ਆ ਵੀ EMPLOYEE ਸੀਗੇ ਤਾਂ ਇਹ ਵੀ ਉਹ ਘਰ ਬੈਠ ਗਏ ਆ, ਉਹਨਾਂ ਦੀਆਂ ਪੇਆਂ ਦੇਣੀਆਂ ਹੈਗੀਆਂ, ਤੁਹਾਡੇ ਜਿਹੜੇ ਹੋਰ ਖਰਚੇ ਆ ਜਾਂ ਤੁਹਾਡੀਆਂ ਜਿੰਨੇ ਵੀ ਉਸ ਬਿਜ਼ਨਸ ਵਿੱਚ ਤੁਹਾਡੀ ਮਸ਼ੀਨਰੀ ਆ ਉਹਦੇ ਪੇਮੈਂਟਾਂ ਦੇਣੀਆਂ, ਉਹਨਾਂ ਵਾਸਤੇ ਉਹਨਾਂ ਨੇ ਗੌਰਮੈਂਟ ਨੇ ਹੈਲਪ ਕੀਤੀ, ਰਾਈਟ। ਪਰ ਮੈਂ ਇਹ ਦੇਖਦਾ ਵੀ ਅਸੀਂ ਤਾਂ ਪੈਸਾ ਬਹੁਤ ਜ਼ਿਆਦਾ ਬਣਾਇਆ ਉਹਦੇ ਵਿੱਚ, ਤੇ ਜਦੋਂ ਗੌਰਮੈਂਟ ਜਿਹੜੀ ਆ ਉਹ ਉਹਨਾਂ ਟਾਈਮਾਂ ਦੇ ਵਿੱਚ ਇਹ ਦੇਖੀ
ਜੀ ਸਾਲਾਂ ਨਾਲੋਂ ਤੇ ਜ਼ਿਆਦਾ ਕੀਤੀ ਆ, ਇਹਨਾਂ ਦੀ ਗਰੋਥ ਜ਼ਿਆਦਾ ਹੋਈ ਆ, ਤੇ ਇਨੀ ਉਹ ਜਿਹੜਾ ਤੇ ਅੱਜ ਮੈਂ ਇਹੀ ਸਵਾਲ ਮੇਰਾ ਹੈਗਾ ਆ ਵੀ ਉਹ ਜਿਹੜਾ ਲੋਨ ਜਿਹੜਾ ਇਹ ਬੰਦਿਆਂ ਨੇ ਮਤਲਬ ਕਿ ਉਹਨੂੰ ਹੋਰ ਜਗ੍ਹਾ ਤੇ ਵਰਤ ਕੇ ਅੱਜ ਉਹ ਬੈਂਕਰਪਸੀਆਂ ਦੇ ਵੀ ਨੂੰ ਮਤਲਬ ਕਿ ਕਰਦੇ ਆ ਤੇ ਕੀਤੀਆਂ ਵੀ ਹੈਗੀਆਂ, ਕੀ ਉਹ ਲੋਨ ਜਿਹੜਾ ਆ ਗੌਰਮੈਂਟ ਉਹਨਾਂ ਤੋਂ ਕਲੈਕਟ ਕਰੂਗੀ? ਇਹ ਸਵਾਲ ਆ, ਇਹ ਸਾਰਿਆਂ ਨੂੰ ਇੱਕ ਭੁਲੇਖਾ ਆ ਵੀ ਅਸੀਂ ਬੈਂਕਰਪਸੀ ਕਰ ਦਿੱਤੀ, ਦਹਿਸ਼ਤ ਸਾਨੂੰ ਕੋਈ ਪੁੱਛਣ ਵਾਲਾ ਅਮਰੀਕਾ ਦੇ ਵਿੱਚ ਨਹੀਂ ਹੈਗਾ, ਤੇ ਉਹਨਾਂ ਨੇ ਘਰ ਵੀ ਪਾ ਲਿਆ, ਬੜੀਆਂ ਗੱਡੀਆਂ ਵੀ ਲੈ ਲਈਆਂ, ਸਾਰਾ ਕੁਝ ਕਰ ਲਿਆ। ਮੈਨੂੰ ਇਸ ਗੱਲ ਦਾ ਜਵਾਬ ਸਾਰਿਆਂ ਨੂੰ ਚਾਨਣਾ ਪਾ ਦਿਓ ਵੀ ਕਿਤੇ ਕੋਈ ਆਪਣੇ ਕਹਿੰਦੇ ਹੁੰਦੇ ਆ ਵੀ ਭੁਲੇਖੇ ਵਿੱਚ ਨਾ ਰਵੇ ਵੀ ਜਿਨ੍ਹਾਂ ਨੇ ਇਹ ਲੋਨ ਲਿਆ ਵੀ ਹਾਂ ਵੀ ਸਾਨੂੰ ਮੋੜਨੇ ਨਹੀਂ ਪੈਣੇ, ਵੀ ਸਾਡੀ ਤਾਂ ਲਾਟੋ ਨਿਕਲ ਆਈ। ਮੈਂ ਇੰਨਾ ਹੀ ਤੁਹਾਨੂੰ ਗੁਜ਼ਾਰਿਸ਼ ਕਰਦਾ ਵੀ ਇਹਦੇ ਬਾਰੇ ਚਾਨਣਾ ਮਾੜਾ ਜਿਹਾ। ਠੀਕ ਹੈ ਜੀ, ਥੈਂਕ ਯੂ ਸੀ। ਬਿਲਕੁਲ, ਜਿੱਥੇ ਤੱਕ ਮੈਨੂੰ ਪਤਾ ਜਿਹੜੇ SVA ਲੋਨ ਆ ਨਾ, ਇਹ ਗਵਰਨਮੈਂਟ ਦੇ ਲੋਨ ਆ, ਸਿੱਧੇ ਕਿਸੇ ਬੈਂਕ ਤੋਂ ਲੋਨ ਨਹੀਂ ਹੈਗੇ। ਚਾਹੇ ਤੁਸੀਂ ਬੈਂਕਰਪਸੀ ਵੀ ਫਾਈਲ ਕਰ ਦਿਓ, ਇਹ ਲੋਨ ਤੁਹਾਡੇ ਅਗੇਂਸਟ ਰਹਿਣੇ, ਤੁਹਾਡੇ ਪਰਸਨਲ ਸੋਸ਼ਲ ਸਿਕਿਉਰਿਟੀ ਦੇ ਅਗੇਂਸਟ ਰਹਿਣੇ ਆ, ਉਹ ਤੁਹਾਡੇ ਪਿੱਛੇ ਆਊਗੇ। ਤੁਸੀਂ ਰਿਟਾਇਰ ਹੋਣਾ, ਜੇ ਤੁਹਾਡਾ ਲੋਨ ਆ, ਕੋਈ ਤੁਹਾਨੂੰ ਜਿੰਨੀ ਵੀ ਕੋਈ ਸੋਸ਼ਲ ਸਿਕਿਉਰਿਟੀ ਪੈਨਸ਼ਨ ਕੁਝ ਵੀ ਮਿਲਦਾ, ਸਭ ਤੋਂ ਪਹਿਲਾਂ ਉਹਨਾਂ ਨੇ ਉਹ ਪੈਸੇ ਕੱਟਣੇ ਹੈਗੇ ਆ। ਠੀਕ ਆ ਨਾ ਰਮਨ ਭਾਜੀ? ਜੀ ਜੀ ਰਮਨ ਜੀ। ਭਾਜੀ ਦਿੱਤੇ ਬੈਂਕ ਨੇ ਆ, ਪਰ ਗਵਰਨਮੈਂਟ ਬੈਕ ਆ। ਜੀ ਬਿਲਕੁਲ, ਗਵਰਨਮੈਂਟ ਨੇ ਬੈਕ ਕੀਤੀ ਆ। SBI ਲੋਨ ਆ, ਸੋ SBI ਲੋਨ ਦੇ ਵਿੱਚ ਤੁਹਾਡਾ ਹਰ ਇੱਕ ਚੀਜ਼ ਜਿਹੜੀ ਆ ਉਹ ਅਟੈਚ ਹੁੰਦੀ ਹੈ ਇਸ ਲੋਨ ਦੇ ਨਾਲ ਜੀ। ਤੁਸੀਂ ਸੋ ਇਹ ਜਿਹੜੇ ਪੈਸੇ ਆ ਨਾ ਡਾਇਰੈਕਟਲੀ ਗਵਰਨਮੈਂਟ ਤੋਂ ਆਏ ਆ, ਬੈਂਕ ਨੇ ਦਿੱਤੇ ਨਹੀਂ, ਬੈਂਕ ਵਾਲਿਆਂ ਨੇ ਪ੍ਰੋਸੈਸ ਕੀਤੇ ਹੈਗੇ ਆ। ਇਸੇ ਕਰਕੇ ਤੁਹਾਡੀਆਂ ਜਿਹੜੀਆਂ ਕ੍ਰੈਡਿਟ ਰਿਪੋਰਟਸ ਆ ਉਹਨਾਂ ਦੇ ਉੱਤੇ ਇਹ ਲੋਨ ਸ਼ੋ ਨਹੀਂ ਹੁੰਦੇ ਹੈਗੇ, ਕਿਉਂਕਿ ਬੈਂਕ ਨੇ ਡਾਇਰੈਕਟਲੀ ਨਹੀਂ ਦਿੱਤੇ, ਗਵਰਨਮੈਂਟ ਨੇ ਪੈਸੇ ਦਿੱਤੇ ਆ, ਬੈਂਕ ਵਾਲੇ ਪ੍ਰੋਸੈਸ ਕਰ ਰਹੇ ਸੀ, ਕਿਉਂਕਿ ਉਸ ਟਾਈਮ ਬੜਾ ਸ਼ਾਰਟ ਸੀ ਤੇ ਉਹਨਾਂ ਨੇ ਬਹੁਤ ਸਾਰੀਆਂ ਬੈਂਕਾਂ ਨੂੰ ਕਹਿ ਦਿੱਤਾ ਵੀ ਹਾਂ ਪ੍ਰੋਸੈਸ ਕਰ ਦੋ ਲੋਨ, ਤੇ ਬੈਂਕਾਂ ਨੇ ਵੀ ਉਹ ਨਹੀਂ ਦੇਖਿਆ ਕੁਛ ਨਹੀਂ, ਬਸ ਚੱਕੀ ਗਏ ਫੱਟੇ ਜਿੱਦਾਂ ਪੇਪਰ ਆਈ ਗਏ, ਤੇ ਉਹ ਬੈਂਕਾਂ ਵੀ ਕਈ ਬੈਂਕਰਪਸੀ ਫਾਈਲ ਕਰ ਗਈਆਂ, ਜਿਹਨਾਂ ਦੀ ਕੈਬੇਜ ਵਗੈਰਾ ਕਈ ਹੈਗੀਆਂ ਜੀ। ਉਹ ਇਦਾਂ ਨਾ ਕਿ ਜਿਹੜੀ ਕਈ ਲੋਕਾਂ ਨੂੰ ਇਹ ਭੁਲੇਖਾ ਵੀ ਸ਼ਾਇਦ ਕ੍ਰੈਡਿਟ ਰਿਪੋਰਟ ਤੇ ਸ਼ੋ ਨਹੀਂ ਹੁੰਦਾ ਤੇ ਮੇਰਾ ਕਿਤੇ ਸ਼ੋ ਨਹੀਂ ਹੁੰਦਾ, ਇਹ ਦੇਣਾ ਨਹੀਂ ਪੈਣਾ। ਇੱਕ ਜਿਹੜਾ SBI ਦਾ ਲੋਨ ਹੈਗਾ ਬੜਾ ਕ੍ਰਿਟੀਕਲ ਹੁੰਦਾ ਹੈ ਜੇ ਤੁਸੀਂ ਇਹਦੇ ਵਿੱਚ ਬੈਂਕਰਪਸੀ ਕਰਦੇ। ਦੂਜੀ ਇੱਕ ਚੀਜ਼ ਜਿਹੜੀ ਆ ਹੋਰ ਕ੍ਰਿਟੀਕਲ ਹੈਗੀ ਆ ਕਿ ਜਿਹੜਾ ਤੁਸੀਂ ਪੇਰੋਲ ਟੈਕਸ, ਜਿਹੜਾ ਜੇ ਤੁਹਾਡਾ ਆਡਿਟ ਹੋ ਜਾਂਦਾ, ਤੁਹਾਡਾ ਪੇਰੋਲ ਟੈਕਸ ਨਿਕਲ ਆਉਂਦਾ ਵੀ ਤੁਸੀਂ ਇੰਨਾ ਪੇਰੋਲ ਟੈਕਸ ਦੇਣਾ, ਉਹ ਵੀ ਕਿਸੇ ਬੈਂਕਰਪਸੀ ਦੇ ਵਿੱਚ ਕਲੀਨ ਨਹੀਂ ਹੁੰਦਾ, ਉਹ ਵੀ ਤੁਹਾਨੂੰ ਅਲਟੀਮੇਟਲੀ ਦੇਣਾ ਪੈਂਦਾ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਜ਼ਰੂਰ ਧਿਆਨ 'ਚ ਰੱਖੋ। ਔਰ ਇੱਕ ਗੱਲ ਹੋਰ ਹਰਜੋਤ ਭਾਜੀ ਜਿਹੜੀ ਮੈਂ ਦੱਸਣੀ ਚਾਹੁੰਦਾ ਸੀਗਾ, ਜਿਹੜੀ ਮੈਂ ਲੇਟਲੀ ਲਰਨ ਕੀਤੀ ਹੈਗੀ ਆ, ਸ਼ਾਇਦ ਇਹ ਬੁੱਕ ਕੀਪਰ ਆਪਣੇ ਕੋਈ ਵੀ ਸੁਣਦੇ ਹੋਣ ਤਾਂ ਉਹ ਕਾਲ ਕਰਕੇ ਕਨਫਰਮ ਕਰ ਸਕਦੇ ਇਸ ਚੀਜ਼ ਨੂੰ, ਕਿ ਜਦੋਂ ਆਪਾਂ ਟਰੱਕ ਲੈਂਦੇ ਆ, ਆਪਾਂ ਟਰੱਕ ਲੈ ਕੇ ਆਪਾਂ ਟਰੱਕ ਦੀ ਜਿਹੜੀ ਆ ਉਹਦੀ ਜਿਹੜੀ ਉਹ ਲੈ ਲੈਂਦੇ ਆ, ਉਹਦੇ ਉੱਤੇ ਟੈਕਸ ਰਿਟਰਨ ਦੇ ਉੱਤੇ ਆਪਣੀ ਕੀ ਉਹਨੂੰ ਕਹਿੰਦੇ, ਮੇਰੇ ਦਿਮਾਗ ਚੋਂ ਨਿਕਲ ਗਿਆ ਵਰਡ, ਤੇ ਉਹ ਆਪਾਂ ਉਹਨੂੰ ਪੂਰੇ ਦੇ ਪੂਰੀ ਉਹਦੀ ਕ੍ਰੈਡਿਟ ਲੈ ਲੈਂਦੇ ਆ, ਤੇ ਮੁੜ ਕੇ ਉਸ ਤੋਂ ਬਾਅਦ ਉਹ ਟਰੱਕ ਨੂੰ ਵੇਚਦੇ ਆ। ਠੀਕ ਹੈ ਨਾ, ਡੈਪਰੀਸ਼ੀਏਸ਼ਨ, ਥੈਂਕ ਯੂ ਜੀ, ਡੈਪਰੀਸ਼ੀਏਸ਼ਨ ਲੈ ਲਈ, ਤੇ ਜਦੋਂ ਉਹ ਟਰੱਕ ਨੂੰ ਵੇਚਣਾ ਤੁਸੀਂ ਜਿੱਦਣ, ਉਹ ਟਰੱਕ ਦਾ ਜਿੰਨਾ ਵੀ ਪੈਸਾ ਤੁਹਾਨੂੰ ਆਇਆ ਉੱਤੇ ਕੈਪੀਟਲ ਗੇਨ ਟੈਕਸ ਪੈਣਾ। ਜਿੰਨੇ ਵੀ ਲੋਕਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਟਰੱਕ ਵੱਧ ਪੈਸਿਆਂ ਦੇ ਵੇਚੇ ਆ ਕੰਪਨੀਆਂ ਨੇ, ਉਹਨਾਂ ਨੂੰ ਉਹ ਜਿਹੜਾ ਉੱਤੇ ਪੈਸਾ ਬਣਿਆ, ਮੰਨ ਲਓ ਜੀ ਟਰੱਕ ਉਹਨਾਂ ਦਾ 40,000 ਦਾ ਸੀਗਾ, ਵਿਕਿਆ ਉਹਨਾਂ ਦਾ 80,000 ਦਾ, ਠੀਕ ਹੈ ਨਾ, ਉਹ ਜਿਹੜਾ 80,000 ਦਾ ਵਿਕਿਆ ਉੱਤੇ ਜਿਹੜਾ 40,000 ਉੱਤੇ ਆਇਆ ਉੱਤੇ ਕੈਪੀਟਲ ਗੇਨ ਟੈਕਸ ਪੈਣਾ। ਸੋ ਇਹ ਚੀਜ਼ਾਂ ਵੀ ਧਿਆਨ 'ਚ ਰੱਖਿਓ। ਇਹ ਮੈਨੂੰ ਕੱਲ ਮੇਰੀ ਗੱਲਬਾਤ ਚੱਲਦੀ ਸੀ ਗੋਰੇ ਬੁੱਕਕੀਪਰ ਦੇ ਨਾਲ, ਤਾਂ ਉਹਨੇ ਮੈਨੂੰ ਸਮਝਾਇਆ ਸੀਗਾ ਕਿ ਦੇਰ ਇਜ਼ ਅ ਲਾਟ ਆਫ ਥਿੰਗਸ ਗੋਇੰਗ ਔਨ। ਉਹ ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗਾ, ਜਦੋਂ ਤੁਸੀਂ ਡੈਪਰੀਸ਼ੀਏਸ਼ਨ ਲੈ ਲੈਂਦੇ ਆ ਕਿਸੇ ਵੀ ਇਕੁਇਪਮੈਂਟ ਦੀ ਪਹਿਲੇ ਸਾਲ 'ਚ, ਦੂਜੇ ਸਾਲ 'ਚ, ਤੇ ਉਹ ਜੇ ਤੀਜੇ ਸਾਲ 'ਚ ਜਾ ਕੇ ਤੁਸੀਂ ਉਹਨੂੰ ਸੈੱਲ ਕਰਦੇ ਆ ਤਾਂ ਉਹ ਤੁਹਾਡੇ ਤੇ ਕੈਪੀਟਲ ਗੇਨ ਟੈਕਸ ਪੈਣਾ। ਜਿੱਦਾਂ ਆਪਾਂ ਘਰਾਂ ਦੇ ਉੱਤੇ ਆ, ਜੇ ਆਪਾਂ ਘਰ ਨੂੰ 2 ਲੱਖ ਦਾ ਲਿਆ ਤੇ 3 ਲੱਖ ਦਾ ਵੇਚਦੇ ਤਾਂ ਆਪਾਂ ਨੂੰ ਉਹ $1,00,000 ਤੇ ਉਹਦਾ ਕੈਪੀਟਲ ਗੇਨ ਟੈਕਸ ਪੈਂਦਾ। ਇੱਦਾਂ ਹੀ ਇਕੁਇਪਮੈਂਟ ਜਿਹੜਾ ਪਿਛਲੇ 2 ਸਾਲਾਂ 'ਚ ਮਹਿੰਗਾ ਵਿਕਿਆ ਹੈਗਾ ਕਿਸੇ ਦਾ, ਉਹਦੇ ਉੱਤੇ ਕੈਪੀਟਲ ਗੇਨ ਟੈਕਸ ਪੈਣਾ ਹੈਗਾ। ਸੋ ਇਹ ਇੱਕ ਮੇਰਾ ਜਿਹੜੀ ਇੱਕ ਗੱਲਬਾਤ ਹੋਈ ਸੀ ਬੁੱਕਕੀਪਰ ਦੇ ਨਾਲ, ਉਹਨੇ ਮੈਨੂੰ ਇਹ ਗੱਲ ਦੱਸੀ ਹੈ। ਸੋ ਆਪਣਾ ਵੀ ਕੋਈ ਬੁੱਕਕੀਪਰ ਜੇ ਹੈਗੇ ਆ ਤੇ ਪਲੀਜ਼ ਕਾਲ ਕਰਕੇ ਇਹਨੂੰ ਕਨਫਰਮ ਜ਼ਰੂਰ ਕਰਿਓ। ਜੀ 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 ਜੀ। ਸੋ ਬਿਲਕੁਲ, ਨਾਲੇ ਕੋਈ ਏਡੀ ਵੀ ਨਹੀਂ ਖਤਰਾ ਜੇ ਕਿਸੇ ਨੂੰ ਬੈਂਕਰਪਸੀ ਕਰਨੀ ਪੈ ਜਾਏ। ਸੈਮ ਬਾਲਟਨ ਵਰਗੇ ਜਿਹੜੇ ਵਾਲਮਾਰਟ ਦੇ ਹੈਗੇ ਆ ਮਾਲਕ, ਉਹਨਾਂ ਨੇ ਵੀ ਬੈਂਕਰਪਸੀ ਫਾਈਲ ਕੀਤੀ ਸੀ। ਸੋ ਅਮਰੀਕਾ 'ਚ ਇਹ ਚੀਜ਼ ਗੁੱਡ ਹੈਗੀ ਆ ਵੀ ਤੁਸੀਂ ਕਰ ਸਕਦੇ ਹੈਗੇ ਆ, ਇੱਦਾਂ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਭਾਜੀ। ਬੈਂਕਰਪਸੀ ਜਿਹੜਾ ਨਾ, ਬੈਂਕਰਪਸੀ ਬੈਕ
ਟੂ ਦਾ ਹੈਗਾ, ਠੀਕ ਹੈ ਨਾ, ਪੈਥਵੇ ਦਿੱਤਾ ਤੁਹਾਨੂੰ, ਠੀਕ ਹੈ ਨਾ। ਜੀ ਜੇ ਤਾਂ ਤੁਸੀਂ ਉਹਨੂੰ ਜੈਨੂਅਨ ਤਰੀਕੇ ਦੇ ਨਾਲ ਵਰਤਦੇ ਆ ਵੀ ਠੀਕ ਹੈ ਮੈਂ ਜੈਨੂਅਲੀ ਕੰਮ ਕੀਤਾ, ਜੈਨੂਅਲੀ ਮੇਰਾ ਨਹੀਂ ਚੱਲਿਆ, ਮੇਰੇ ਕੋਲੋਂ ਕੰਮ ਖਰਾਬ ਹੋ ਗਿਆ, ਚਲੋ ਮੈਂ ਬੈਂਕਰਪਸੀ ਕਰਕੇ ਜੈਨੂਅਲੀ ਆਈ ਵਰਕ ਥਰੂ ਇਟ ਐਂਡ ਆਈ ਕਮ ਬੈਕ, ਫਿਰ ਤਾਂ ਠੀਕ ਜੀ ਹੈ। ਪਰ ਜੇ ਤੁਸੀਂ ਪਲੈਨਿੰਗ ਕਰਕੇ ਕਰਦੇ ਆ, ਜੀ ਸੋਚ ਸਮਝ ਕੇ ਕਰਦੇ ਆ, ਜੀ then things get worse। ਬਿਲਕੁਲ, ਕਿਉਂਕਿ ਨਾਲੇ ਉਹ ਕਈ ਪਿਛਲਾ ਵਾਰੀ ਕਾਫੀ planning ਰੈਕੋਰਡ ਦੇ ਦੇਖਦੇ। ਵਿੱਚ ਹੁਣ ਚੀਜ਼ਾਂ ਗੱਲ ਖਰਾਬ ਹੋ ਪ੍ਰੋਬਲਮ ਜਾਂਦੀਆਂ। ਇੱਥੇ ਪਈ ਆ ਰਮਨ ਜੀ, ਪਈ ਉਹਨਾਂ ਨੇ ਜੋ ਪੀਪੀਪੀ ਲੋਨ ਦਿੱਤੇ ਸੀ ਉਹ ਆਪਣੇ ਹੀ ਬਿਜ਼ਨਸ ਨੂੰ ਸਰਵਾਈਵ ਕਰਨ ਲਈ ਤੇ ਐਕਸਪੈਂਡ ਕਰਨ ਲਈ ਦਿੱਤੇ ਸੀ, ਪਰ ਪ੍ਰੋਬਲਮ ਇੱਥੇ ਪਈ ਆ ਵੀ ਜਿਨ੍ਹਾਂ ਨੇ ਲੋਨ ਲੈ ਲਿਆ ਉਹ ਕਿਸੇ ਨੇ ਘਰ ਲੈ ਲਿਆ ਡਾਊਨ ਪੇਮੈਂਟ ਦੇ ਕੇ, ਕਿਸੇ ਨੇ ਖੇਤ ਲੈ ਲਿਆ, ਕਿਸੇ ਨੇ ਕੋਈ ਹੋਰ ਬਿਜ਼ਨਸ ਲੈ ਲਿਆ, ਗੈਸ ਸਟੇਸ਼ਨ, ਲਿਕਰ ਸਟੋਰ ਲੈ ਲਿਆ। ਸੋ ਉਹ ਜਿਹੜੇ ਪੈਸੇ ਆ ਉਹ ਐਕਚੁਅਲੀ ਤਾਂ ਲੀਗਲੀ ਤਾਂ ਗਲਤ ਤਰੀਕੇ ਯੂਜ਼ ਕੀਤੇ ਗਏ ਹੈਗੇ ਆ, ਕਿਉਂਕਿ ਦਿੱਤੇ ਤਾਂ ਗਏ ਸੀ ਤੁਹਾਡੇ ਬਿਜ਼ਨਸ ਨੂੰ ਸਰਵਾਈਵ ਕਰਨ ਲਈ ਤੇ ਐਕਸਪੈਂਡ ਕਰਨ ਲਈ। ਤੇ ਜੇ ਹੁਣ ਉਹੀ ਬਿਜ਼ਨਸ ਤੁਹਾਡਾ ਜਿਹੜਾ ਆ ਉਹ ਬੰਦ ਹੋ ਰਿਹਾ ਤੇ ਨੈਚੁਰਲੀ ਫਿਰ ਉਹਨੂੰ ਵੈਰੀਫਾਈ ਤਾਂ ਕਰੂਗੇ ਨਾ ਵੀ ਤੁਹਾਡੇ ਪੈਸੇ ਕਿੱਥੇ ਗਏ, ਉਹ ਜਿਹੜੇ ਤੁਸੀਂ ਦਿੱਤੇ ਸੀ ਕਿੱਥੇ ਕਿੱਥੇ ਤੁਸੀਂ ਐਕਸਪੈਂਡ ਕੀਤੇ ਹਨ। ਜੀ ਹਰਜੋਤ ਸਿੰਘ ਜੀ, 13 ਮਿੰਟ ਢਿੱਲੋਂ ਜੀ, ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਇਸੇ ਤਰ੍ਹਾਂ ਜਿਹੜੇ ਮਸਲੇ ਨੇ ਉਹਨਾਂ ਤੇ ਚਰਚਾ ਜਾਰੀ ਰੱਖਾਂਗੇ ਜੀ। ਜੀ
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਰਮਨ ਢਿੱਲੋਂ ਜੀ, ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਰਜੋਤ ਸਿੰਘ ਜੀ, ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ ਜੀ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਅਮਰੀਕ ਸਿੰਘ ਜੀ ਤੋਂ। ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਇੱਕ ਨਾ ਆਪਾਂ ਜਦ ਕੰਪੈਰੀਜ਼ਨ ਕਰਦੇ ਆ ਤਾਂ ਜਿਹੜੇ ਪ੍ਰੀ ਕੋਵਿਡ ਫਿਗਰਸ ਆ ਉਹਨਾਂ ਨੂੰ ਪ੍ਰੈਜ਼ੈਂਟ ਨਾਲ ਕੰਪੇਅਰ ਕੀਤੇ ਤਾਂ ਉਹ ਬੈਟਰ ਹੋਊਗਾ, ਕਿਉਂਕਿ ਕੋਵਿਡ ਦੇ ਡਿਊਰਿੰਗ ਜੋ ਹੋਇਆ ਆ ਉਹ ਤਾਂ ਅਨਐਕਸਪੈਕਟਡ ਸੀਗਾ। ਤੇ ਦੂਜਾ ਜਿਹੜਾ ਗਵਰਨਮੈਂਟ ਨੇ ਲੋਨ ਦਿੱਤੇ ਆ, ਕੁਝ ਸੈਕਟਰ ਜਿੱਦਾਂ ਟਰੱਕਿੰਗ ਆ, ਰੀਟੇਲ ਆ, ਜਿਨ੍ਹਾਂ ਨੇ ਬੂਮ ਕੀਤਾ, ਜਿਨ੍ਹਾਂ ਨੂੰ ਕੋਈ ਵੀ ਫਾਈਨੈਂਸ਼ੀਅਲ ਸਪੋਰਟ ਦੀ ਲੋੜ ਨਹੀਂ ਸੀਗੀ, ਇਹਨਾਂ ਨੂੰ ਪੈਸਾ ਦਿੱਤਾ ਗਿਆ। ਅਨਫੋਰਚੂਨੇਟਲੀ ਇਹ ਰੈਗੂਲੇਟਰਸ ਦਾ ਫੇਲਿਅਰ ਆ ਕਿ ਉਹਨਾਂ ਨੇ ਇਹ ਚੀਜ਼ ਫੋਰਸੀ ਨਹੀਂ ਕੀਤੀ। ਤੇ ਜਿਹੜਾ ਰੈਵਨਿਊ ਦੀ ਅਸੀਂ ਗੱਲ ਕਰ ਰਹੇ ਸੀ, ਤੁਸੀਂ ਕੰਪਨੀ ਦੀ ਐਗਜ਼ਾਮਪਲ ਦਿੱਤੀ, ਉਹਦਾ ਆਲਮੋਸਟ 70% ਡ੍ਰੌਪ ਇਨ ਰੈਵਨਿਊ ਆ। ਅੱਜ ਦੀ ਮਾਰਕੀਟ ਡਾਊਨ ਗਈ ਆ, ਪਰ ਇੰਨੀ ਵੀ ਡਾਊਨ ਨਹੀਂ ਹੈ। ਜਿਹੜਾ ਰੈਵਨਿਊ ਗ੍ਰੋਸ ਆ ਜਾਂ ਰੇਟ ਆ ਉਹ 30-35% ਡਾਊਨ ਹੈਗੇ ਆ, ਲੇਕਿਨ ਉਹਦੇ ਨਾਲ ਤੁਹਾਡਾ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਵਾਈਪ ਆਊਟ ਹੋ ਜਾਂਦਾ ਤੇ ਉਹਦੀ ਪ੍ਰੋਬਲਮ ਹੋ ਰਹੀ ਆ। ਤੇ ਇੱਕ ਜਿਹੜਾ ਤੁਸੀਂ ਉਹਦੀ ਗੱਲ ਕਰ ਰਹੇ ਸੀਗੇ ਆਪਣਾ ਯੈਲੋ ਵਾਲਿਆਂ ਦੀ, ਹਾਂ, ਉਹਦੇ ਵਿੱਚ ਨਾ ਫੇਲ ਹੋਏ ਆ। ਗਵਰਨਮੈਂਟ ਇਨਸੈਂਟਿਵ ਦੇਣ ਦੀ ਆ ਦੂਜੀ ਬੈਂਕ ਨੂੰ ਤੇ ਉਹ ਉਸ ਕੰਪਨੀ ਨੂੰ ਟੇਕ ਓਵਰ ਕਰਦੇ ਆ। ਅਨਫੋਰਚੂਨੇਟਲੀ ਟਰੱਕਿੰਗ ਦੇ ਵਿੱਚ ਮੈਂ ਕਹਿੰਦਾ ਇਹ ਨਹੀਂ ਹੋਣਾ ਚਾਹੀਦਾ। ਗਵਰਨਮੈਂਟ ਨੂੰ ਜੇ ਯੈਲੋ ਫੇਲ ਹੁੰਦੀ ਆ ਤਾਂ ਲੈਟ ਇਟ ਫੇਲ, ਕਿਸੇ ਹੋਰ ਨੂੰ ਇਨਸੈਂਟਿਵ ਦੇ ਕੇ ਉਹਨੂੰ ਟੇਕ ਓਵਰ ਨਹੀਂ ਕਰਨਾ ਦੇਣਾ ਚਾਹੀਦਾ। ਉਹਦੇ ਵਿੱਚ ਕੀ ਆ, ਗਵਰਨਮੈਂਟ ਨੇ ਫੇਰ ਪੈਸਾ ਦੇ ਦੇਣਾ, ਫੇਰ ਗ੍ਰਾਂਟਾਂ ਦੇ ਦੇਣੀਆਂ, ਔਰ ਇਹਨਾਂ ਦੇ ਇਹੀ ਹਾਲਾਤ ਅੱਜ ਤੋਂ 5 ਸਾਲ 10 ਸਾਲ ਬਾਅਦ ਸੇਮ ਚੀਜ਼ ਫੇਰ ਰਿਪੀਟ ਹੋਣੀ। ਜੀ 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 ਜੀ, ਠੀਕ ਹੈ ਜੀ। ਬਿਲਕੁਲ ਤੁਹਾਡੀ ਗੱਲ ਸਹੀ ਆ, ਪ੍ਰੀ ਪੈਂਡੈਮਿਕ ਲੈਵਲ ਨਾਲ ਹੀ। ਪਰ ਪ੍ਰੋਬਲਮ ਉਹੀ ਹੋਈ ਹੈ ਨਾ ਕਿ ਜਦੋਂ ਉਹ ਆਪਾਂ ਕੰਪਨੀ ਜਿਹੜੀ ਜਾਰਜੀਆ ਵਾਲੀ ਦੀ ਮੈਂ ਡਿਸਕਸ ਕਰ ਰਿਹਾ ਸੀ ਕਿ 2021 ਚ 5 ਪੁਆਇੰਟ ਕਿੰਨੇ ਮਿਲੀਅਨ ਤੇ 2022 ਚ 6 ਪੁਆਇੰਟ ਸਮਥਿੰਗ ਮਿਲੀਅਨ ਦੀ ਸੀ ਤੇ ਹੁਣ 1.5। ਉਸੇ ਸਮੇਂ ਦੇ ਦੌਰਾਨ ਉਹਨਾਂ ਨੇ ਫਿਰ ਜੇ ਉਹਨਾਂ ਦੀ ਰੈਵਨਿਊ ਬਹੁਤ ਜ਼ਿਆਦਾ ਵੱਧ ਗਿਆ ਤੇ ਉਹਨਾਂ ਨੇ ਇਕਵਿਪਮੈਂਟ ਵੀ ਬਹੁਤ ਮਹਿੰਗਾ ਲਿਆ। ਜਿਹੜਾ 1.5 ਲੱਖ ਦਾ ਟਰੱਕ ਸੀ ਉਹ 2.25 ਲੱਖ ਦਾ ਲਿਆ। ਠੀਕ ਹੈ ਕਿ ਨਹੀਂ? ਸੋ ਹੁਣ ਉਹੀ, ਕਿਉਂਕਿ ਰੈਵਨਿਊ ਘਟ ਗਿਆ, ਉਹ ਪੇਮੈਂਟਾਂ ਤਾਂ ਹੁੰਦੀਆਂ ਹੀ ਆ ਨਾ, ਉਹ ਚੱਕਰ ਪਿਆ। ਜਿਨ੍ਹਾਂ ਨੇ ਇਕਵਿਪਮੈਂਟ ਜੋ ਸੀ, ਟਰੱਕ ਟ੍ਰੇਲਰ ਸਾਰਾ ਪੈਂਡੈਮਿਕ ਤੋਂ ਪਹਿਲਾਂ ਦਾ ਲਿਆ ਆ, ਉਹਨਾਂ ਨੂੰ ਤਾਂ ਮੇਰੇ ਖਿਆਲ ਨਾਲ ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਰਮਨ ਜੀ। ਠੀਕ ਹੈ ਕਿ ਨਹੀਂ? ਜੀ ਜੀ, ਦੇਖੋ ਜੀ, ਇਸ਼ੂਜ਼ ਆ ਕਿ ਜਿਹੜੇ ਜਿੱਦਾਂ ਹੁਣ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਕਿ ਜਿੱਦਾਂ ਭਾਈ ਸਾਹਿਬ ਕਹਿ ਕੇ ਗਏ ਆ, ਆਪਾਂ ਡੈਫੀਨੇਟਲੀ ਮੈਂ ਹਮੇਸ਼ਾ ਕਹਿੰਦਾ ਆ ਕਿ ਜਿਹੜੀ ਅੱਜ ਦੀਆਂ ਪ੍ਰਾਈਸਿਸ ਹੈਗੀਆਂ ਇਹਨੂੰ ਤੁਸੀਂ 2021 ਦੇ ਨਾਲ ਨਹੀਂ ਕੰਪੈਰੀਜ਼ਨ ਕਰ ਸਕਦੇ। ਇਹਨੂੰ 2019 ਨਹੀਂ ਕੰਪੈਰੀਜ਼ਨ ਕੀਤਾ ਜਾ ਸਕਦਾ। ਸੋ 2019 ਦੇ ਵਿੱਚ ਜੋ ਚੀਜ਼ਾਂ ਹੋਈਆਂ ਸੀਗੀਆਂ ਉਹਦੇ ਨਾਲੋਂ ਜੇ ਆਪਾਂ ਗੱਲ ਕਰੀਏ ਅੱਜ, ਤੇ ਕਹਿ ਲਓ ਵੀ 10 ਤੋਂ 15% ਜਾਂ 20% ਪ੍ਰਾਈਸਿਸ ਜਿਹੜੀਆਂ ਆ ਘਟੀਆਂ ਹੈਗੀਆਂ ਫਰੇਟ ਦੀਆਂ। ਪਰ ਜੇ ਹੁਣ ਪੈਂਡੈਮਿਕ ਦੇ ਹਿਸਾਬ ਨਾਲ ਕਈ ਲੋਕੀ ਲੈਂਦੇ ਆ ਤਾਂ ਉੱਥੇ 50% ਵੀ ਘਟੀਆਂ ਹੈਗੀਆਂ ਇਹਦੇ। ਸੋ ਇਸ ਕਰਕੇ ਪੈਂਡੈਮਿਕ ਦੇ ਹਿਸਾਬ ਦੇ ਨਾਲ 30% ਪ੍ਰਾਈਸਿਸ ਜੇ ਵਧੀਆ ਵੀ ਸੀਗੇ ਐਕਸਟਰਾ ਉਦੋਂ, ਤੇ ਇਸ ਕਰਕੇ ਉਹਨਾਂ ਕੰਪੈਰੀਜ਼ਨ ਤਾਂ ਨਹੀਂ ਆਪਾਂ ਕੰਪੈਰੀਜ਼ਨ ਕਰ ਨਹੀਂ ਸਕਦੇ ਉਹਦੇ ਨਾਲ। ਸੋ ਪਰ ਜਿਹੜੀਆਂ ਚੀਜ਼ਾਂ ਹੈਗੀਆਂ ਜਿੱਦਾਂ ਤੁਸੀਂ ਪਰਚੇਜ਼ ਕੀਤੀਆਂ ਗਈਆਂ, ਉਹ ਪਰਚੇਜ਼ ਕੀਤੀਆਂ ਪ੍ਰਾਈਸਿਸ ਤਾਂ ਉੱਥੋਂ ਹੀ ਹੈ ਨਾ, ਉਹ ਪੈਂਡੈਮਿਕ 'ਚ ਜਿਹੜੀਆਂ ਉੱਪਰ ਗਈਆਂ। ਹੁਣ ਇਕਵਿਪਮੈਂਟ ਦੀ ਪ੍ਰਾਈਸ ਥੱਲੇ ਨਹੀਂ ਆ ਰਹੀ। ਹੁਣ ਸਟਿਲ ਮੈਂ ਡੀਲਰਸ਼ਿਪ ਦੇ ਬੰਦਿਆਂ ਨਾਲ ਗੱਲ ਕਰਦਾ ਤੇ ਉਹ ਕਹਿੰਦੇ ਕਿ ਸਾਡੇ ਕੋਲ ਜੀ ਸਾਡੇ ਦਾ ਆਰਡਰ ਪੂਰੇ ਆ, ਸਾਡੇ ਤੋਂ ਕੋਈ ਨਹੀਂ ਹੈਗਾ ਜਿਹੜਾ ਕਿ ਕੋਈ ਟਰੱਕ ਜਿਹੜਾ ਮਨਾ ਕਰ ਰਿਹਾ ਲੈਣ ਤੋਂ, ਸਾਡੇ ਦਾ ਟਰੱਕ ਸਾਰੇ ਵਿਕ ਰਹੇ। ਹੁਣ ਜੇ ਉਹਨਾਂ ਨਾਲ ਗੱਲ ਕਰੀਏ ਤਾਂ ਸਾਨੂੰ ਡਿਫਰੈਂਟ ਪਿਕਚਰ ਦਿਖਦੀ ਹੈ। ਜੇ ਆਪਾਂ ਆਪਣੇ ਬੰਦੇ ਨਾਲ ਗੱਲ ਕਰੀਏ ਤੇ ਹੁਣ ਆਪਾਂ ਨੂੰ ਵੀ ਪਤਾ ਵੀ ਜਿੱਥੇ ਆਪਾਂ ਨੂੰ ਅੱਜ ਦੀ ਤਰੀਕ ਦੇ ਵਿੱਚ 1,40,000 ਦਾ 1.5 ਲੱਖ ਦਾ ਟਰੱਕ ਅਫੋਰਡ ਨਹੀਂ ਹੋ ਰਿਹਾ, ਉੱਥੇ 1,90,000 ਦਾ ਜਾਂ 2 ਲੱਖ ਦਾ ਟਰੱਕ ਕਿੱਥੋਂ ਅਫੋਰਡ ਹੋ ਜਾਊਗਾ। ਸੋ ਗੱਲ ਕਰਨ ਦੀ ਹੈ ਕਿ ਜਿਹੜੀ ਇੱਕ ਸੱਚਾਈ ਹੈ, ਇੱਕ ਗਰਾਊਂਡ ਲੈਵਲ ਦੀ ਸੱਚਾਈ ਆ, ਤੇ ਇੱਕ ਦੂਜੀ ਜਿਹੜੀ ਹੈਗੀ ਜਿਹੜੀ ਸੁਣੀ ਸੁਣਾਈ ਗੱਲ ਹੈਗੀ ਹੈ। ਸੋ ਬਾਰੇ ਆ ਵੀ ਡੈਫੀਨੇਟਲੀ ਜਿਹੜਾ ਮਾਹੌਲ ਆ ਉਹ ਇਸ ਵੇਲੇ ਜਿਹੜਾ ਆਪਾਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਸੀ ਉਹ ਇਸ ਵੇਲੇ ਸਿਰਜਿਆ ਜਾ ਰਿਹਾ। ਪਰ ਡੈਫੀਨੇਟਲੀ ਇਹਦੇ ਵਿੱਚ ਸਟਿਲ ਉਹ ਚੀਜ਼ਾਂ ਹੈਗੀਆਂ ਕਿ ਇੰਡਸਟਰੀ ਐਜ਼ ਅ ਹੋਲ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵੱਲ ਨੂੰ ਧਿਆਨ ਰੱਖਣਾ ਚਾਹੀਦਾ, ਉਹਦੇ ਵੱਲ ਨੂੰ ਸੋਚ ਕੇ ਚੱਲਣਾ ਚਾਹੀਦਾ, ਨਾ ਕਿ ਜਸਟ ਇੱਕ ਸਿਰਫ ਆਪਣੇ। ਜੀ ਜੀ ਜੀ,
ਬਿਲਕੁਲ ਤੁਹਾਡੇ ਜਿਹੜੇ ਬਿਲਕੁਲ ਜੀ ਤੁਸੀਂ ਇਸ ਵੇਲੇ ਸੁਣ ਰਹੇ ਹੋ ਅਪਡੇਟ ਟਰੱਕਿੰਗ ਪ੍ਰੋਗਰਾਮ, ਜਿਹਦੇ ਵਿੱਚ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ ਜੋ ਮਸਲੇ ਚੱਲ ਰਹੇ ਆ, ਜੋ ਇਸ ਵੇਲੇ ਮੰਦਵਾੜੇ ਦੇ ਹਾਲਾਤ ਚੱਲ ਰਹੇ ਆ, ਤੇ ਇਹਦੀ ਬਾਬਤ ਕਾਲ ਕਰਨ ਦੇ ਲਈ ਨੰਬਰ ਹੈ ਜੀ 408 272 5200। ਬਹੁਤ ਵਾਰ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਆਪਾਂ ਜਦੋਂ ਕਾਲਰਸ ਜੁੜ ਜਾਂਦੇ ਨੇ ਤੇ ਸਮਾਂ ਨਹੀਂ ਬਚਦਾ, ਆਖਿਰਲੇ ਸਮੇਂ ਦੇ ਵਿੱਚ ਕਾਲਰ ਜੁੜਦੇ ਨੇ, ਤੇ ਇਸ ਕਰਕੇ ਤੁਸੀਂ ਹੁਣ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਹਾਲੇ ਤੁਹਾਡੇ ਜਿਹੜੇ ਸਵਾਲ ਨੇ, ਤੁਹਾਡੇ ਜਿਹੜੀਆਂ ਗੱਲਾਂ ਨੇ, ਵਿਚਾਰ ਨੇ, ਉਹਨਾਂ ਤੇ ਚਰਚਾ ਹੋ ਸਕਦੀ ਹੈ। ਜਸਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸ਼ਾਇਦ ਉਹ ਆਉਣੇ ਯਾਰ ਆਵਾਜ਼ ਨਹੀਂ ਉਹਨਾਂ ਦੀ ਆ ਰਹੀ। ਜਸਵਿੰਦਰ ਸਿੰਘ ਜੀ, ਤੁਸੀਂ ਦੁਬਾਰਾ ਜੁੜ ਜਾਓ ਜੀ। ਜੀ ਹਰਜੋਤ ਸਿੰਘ ਜੀ। ਸੋ ਜਿਸ ਤਰ੍ਹਾਂ ਆਲਸ ਕੇ ਆਪਣੇ ਕੋਲ ਹੋਰ ਕਾਲਰ ਆ ਤੇ ਡਿਸਕਸ ਕਰੀਏ ਤੇ ਈਵਨ ਕਹਿੰਦੇ ਜੇ ਫਰੇਟ ਦਾ ਰੇਟ ਦਾ ਰਿਸੈਸ਼ਨ ਆ, ਟਰੱਕਿੰਗ ਇੰਡਸਟਰੀ ਦੇ ਵਿੱਚ ਰੈਵਨਿਊ ਤੇ ਜਿਹੜਾ ਟਨੇਜ ਆ ਉਹ 2022 ਦੇ ਵਿੱਚ ਵਧਿਆ ਹੈਗਾ। ਟਰੱਕਾਂ ਨੇ 11.46 ਬਿਲੀਅਨ ਟਨ ਫਰੇਟ ਕੀਤਾ ਸੀ ਇਸ ਪਿਛਲੇ ਸਾਲ ਦੇ ਵਿੱਚ ਮੂਵ, ਜੋ ਕਿ 10.93 ਬਿਲੀਅਨ ਡਾਲਰ ਟਨ ਪਹਿਲੇ ਸਾਲ ਨਾਲੋਂ ਇਹ ਜ਼ਿਆਦੇ ਆ ਜੇ ਦੇਖਿਆ ਜਾਵੇ। ਇੰਡਸਟਰੀ ਨੇ 80.7% ਫਰੇਟ ਬਿੱਲ ਕਲੈਕਟ ਕੀਤੇ, ਜਿਹੜੇ 940.8 ਬਿਲੀਅਨ ਡਾਲਰ ਬਣਦੇ ਹੈਗੇ ਆ। ਟਰੱਕਿੰਗ ਕੰਪਨੀ ਦੇ ਵਿੱਚ 8.4 ਟਰੱਕਿੰਗ ਇੰਡਸਟਰੀ 'ਚ 8.4 ਮਿਲੀਅਨ ਲੋਕ ਕੰਮ ਕਰਦੇ ਆ, ਤੇ ਜੋ ਕਿ 4,05,000 ਪਿਛਲੇ ਸਾਲ ਨਾਲੋਂ ਜ਼ਿਆਦੇ ਹੈਗੇ ਆ। ਬੀਬੀਆਂ ਜਿਹੜੀਆਂ ਆ 8.1% ਬਣਦੀਆਂ ਆ। ਇਹ ਪਿਛਲੇ 7-8 ਸਾਲਾਂ ਨਾਲੋਂ ਸਭ ਤੋਂ ਜ਼ਿਆਦੇ ਲੇਡੀਜ਼ ਜੋ ਟਰੱਕਿੰਗ 'ਚ ਆਈਆਂ, ਉਹਨਾਂ ਦਾ ਜਿਹੜਾ ਵਾਧਾ ਹੋਇਆ ਹੈਗਾ। ਟਰੱਕਿੰਗ ਸਟਿਲ ਸਮਾਲ ਬਿਜ਼ਨਸ ਇੰਡਸਟਰੀ ਇਹਨੂੰ ਗਿਣਿਆ ਜਾ ਰਿਹਾ। 95.8% ਜਿਹੜੇ ਫਲੀਟ ਆਪਰੇਟਰਸ ਆ, 95.8%, 96% ਇਹ ਲਾ ਲਓ, ਉਹਨਾਂ ਦੇ ਕੋਲ 1 ਤੋਂ ਲੈ ਕੇ 10 ਤੱਕ ਟਰੱਕ ਹੈਗੇ ਆ। ਸੋ ਇਹ ਜਿਹੜਾ ਡਾਟਾ ਆ, ਟਰੱਕਰਸ ਨੇ ਕਹਿੰਦੇ 61.91% ਜੋ ਟ੍ਰੇਡ ਆ ਯੂਐਸ ਤੇ ਕੈਨੇਡਾ ਦੇ ਵਿੱਚ, ਇਹ ਮੂਵ ਕੀਤਾ, ਤੇ ਯੂਐਸਏ ਤੇ ਕੈਨੇਡਾ ਦੇ ਵਿੱਚ ਜਿਹੜਾ ਕ੍ਰਾਸ ਬਾਰਡਰ ਟ੍ਰੇਡ ਆ ਉਹ 83.5% ਆ, ਤੇ ਮੈਕਸੀਕੋ ਟੋਟਲ ਜੇ ਸਾਰਾ ਮਿਲਾਇਆ ਜਾਵੇ 947.92 ਬਿਲੀਅਨ ਡਾਲਰ ਵਰਥ ਆਫ ਗੁੱਡਸ ਦਾ ਬਣਦਾ ਹੈ। ਸੋ ਇੰਡਸਟਰੀ ਬਹੁਤ ਵੱਡੀ ਆ, ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਹੁਣ ਕਾਫੀ ਜਿਹੜਾ ਇਸ ਟਾਈਮ ਬੈਡ ਸਿਚੁਏਸ਼ਨ ਦੇ ਵਿੱਚ ਆ। ਜੀ ਬਿਲਕੁਲ ਹਰਜੋਤ ਭਾਜੀ, ਇੱਥੇ ਦੱਸ ਦਈਏ ਕਿ ਆਪਣੀ ਕੱਲ ਜਿਹੜੀ ਆ ਪੋਰਟ ਸਟ੍ਰਾਈਕ ਹੈਗੀ ਆ ਬ੍ਰਿਟਿਸ਼ ਕੋਲੰਬੀਆ ਦੀ, ਉਹ ਕੋਲੈਪਸ ਹੋ ਚੁੱਕੀ ਹੈ। ਸੋ ਸਟ੍ਰਾਈਕ ਜਿਹੜੀ ਉੱਥੋਂ ਦੀ ਰਿਜ਼ਿਊਮ ਹੋ ਚੁੱਕੀ ਹੈ ਫਿਰ। ਸੋ ਉਹਦੇ ਵਿੱਚ ਵੀ ਜਿਹੜਾ ਟੈਂਟੇਟਿਵ ਐਗਰੀਮੈਂਟ ਸੀਗਾ ਉਹ ਫੈਡਰਲ ਜਿਹੜਾ ਮੀਡੀਏਟਰ ਹੈ ਉਹਨਾਂ ਵੱਲੋਂ ਪ੍ਰਪੋਜ਼ ਕੀਤਾ ਗਿਆ ਸੀਗਾ, ਉਹ ਸ਼ਾਇਦ ਨਹੀਂ ਕੱਲ ਬਣੀ ਹੈਗੀ। ਸੋ ਆਪਾਂ ਜਿਹੜੀ ਵੈਸਟਰਨ ਕੈਨੇਡਾ ਹੈਗਾ ਉਹਦੀ ਪੋਰਟ ਵੈਂਕੂਵਰ ਤੇ ਪ੍ਰਿੰਸ ਰੂਪਰਟ ਦੇ ਉੱਤੇ ਜਿਹੜੀ ਸਟ੍ਰਾਈਕ ਚੱਲ ਰਹੀ ਹੈਗੀ ਆ, ਉਹਦੀ ਜਿਹੜੀ ਆ ਗੱਲਬਾਤ ਆ ਜਾਂ ਉਹਦਾ ਜਿਹੜਾ ਟੈਂਟੇਟਿਵ ਐਗਰੀਮੈਂਟ ਸੀ ਉਹ ਨਹੀਂ ਮੰਨੇਗਾ। ਸੋ ਕਲੈਪਸ ਹੋ ਗਿਆ, ਸੋ ਵਾਪਸ ਸਟ੍ਰਾਈਕ ਤੇ ਆ। ਸੋ ਇਹ ਚੀਜ਼ ਜਿਹੜੀ ਆਪਾਂ ਉਧਰਲੇ ਆਪਣੇ ਗੁਆਂਢੀ ਮੁਲਕ ਤੇ ਆ ਉੱਥੋਂ ਕਰ ਰਹੀ ਹੈ ਅਪਡੇਟ। ਤੇ ਬਾਕੀ ਜਿਹੜੀ ਗੱਲ ਦਾ ਜੀ ਅਗੇਨ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਆਪਾਂ ਤਾਂ ਹਮੇਸ਼ਾ ਤੋਂ ਇਹੋ ਕਹਿੰਦੇ ਆ ਕਿ ਜਸਟ ਮੇਕ ਸ਼ੋਰ ਕਿ ਤੁਸੀਂ ਆਪਣੇ ਜਿਹੜੀ ਆ ਕੱਟ ਡਾਊਨ ਕਰਨਾ ਜਾਂ ਜਿਹੜਾ ਡਾਊਨ ਸਾਈਜ਼ ਕਰਨਾ ਹੈ, ਉਹਨੂੰ ਜ਼ਰੂਰ ਆਪਣੇ ਬਿਜ਼ਨਸ ਸਟ੍ਰੈਟਜੀ ਦੇ ਵਿੱਚ ਰੱਖੋ। ਜੀ ਕੱਲ ਨੂੰ ਰੱਬ ਨਾ ਕਰੇ ਕੋਈ ਗੱਲ ਹੁੰਦੀ ਆ ਤੇ ਹਾਊ ਟੂ ਕੱਟ ਡਾਊਨ। ਜਿਹੜੇ ਇਸ ਵੇਲੇ ਫੈਡੈਕਸ ਹੈਗੇ ਆ, ਉਹਨਾਂ ਨੇ ਆਲਮੋਸਟ 30 ਦੇ ਕਰੀਬ ਜਿਹੜੀਆਂ ਲੋਕੇਸ਼ਨਾਂ ਹੈਗੀਆਂ ਵੈਸਟ ਕੋਸਟ ਤੇ ਉਹ ਸ਼ਟ ਡਾਊਨ ਕੀਤੀਆਂ ਹੈਗੀਆਂ, ਜਸਟ ਟੂ ਮੇਕ ਸ਼ੋਰ ਕਿ ਸਾਰਾ ਜਿਹੜਾ ਉਹਨਾਂ ਦਾ ਬੈਲੈਂਸ ਹੈਗਾ ਬਣਿਆ ਰਹੇ, ਉਹਨਾਂ ਦਾ ਜਿਹੜਾ ਆਪਰੇਸ਼ਨ ਹੈ ਚੱਲਦਾ ਰਹੇ। ਸੋ ਕਾਸਟ ਕਟਿੰਗ ਜਿਹੜੀ ਹੈਗੀ ਆ, ਵੱਡੀਆਂ ਕੰਪਨੀਆਂ ਵੱਡੇ ਜਿਹੜੇ ਆਪਰੇਸ਼ਨ ਹੈਗੇ ਆ, ਉਹ ਕਾਸਟ ਕਟਿੰਗ ਮੈਜਰ ਜਿਹੜੇ ਕਰਦੇ ਹੈਗੇ ਆ। ਸੋ ਇਸ ਕਰਕੇ ਸਟਿਲ ਜਿਹੜਾ ਆ ਇਹ ਸੋਚਣ ਦੀ ਲੋੜ ਹੈਗੀ ਆ ਕਿ ਹਾਊ ਟੂ ਡੂ ਦਾ ਡਾਊਨ ਸਾਈਜ਼ਿੰਗ। ਮਾਰਟਿਨ ਟਰਾਂਸਪੋਰਟ ਨੇ ਵੀ ਜਿਹੜਾ ਬਹੁਤ ਸ਼ਾਰਪ ਡ੍ਰੌਪ ਦੇਖਿਆ ਹੈਗਾ ਫਸਟ ਸੈਕਿੰਡ ਕੁਆਰਟਰ ਦੇ ਇਸ ਸਾਲ ਦੇ ਵਿੱਚ। JB Hunt ਦੇ ਜਿਹੜੇ ਨੰਬਰ ਆਏ ਹੈਗੇ ਆ ਉਹ ਵੀ ਬਾਟਮ ਹੋ ਰਿਹਾ ਹੈਗਾ ਉਹਨਾਂ ਦਾ ਵੀ। ਸੋ ਸਾਰੀਆਂ ਕੰਪਨੀਆਂ ਜਿਹੜੀਆਂ ਆ ਉਹ ਇਸ ਵੇਲੇ ਵਰਸਟ ਦੇਖ ਰਹੀਆਂ ਹੈਗੀਆਂ, ਔਰ ਮੇਰੇ ਖਿਆਲ ਦੇ ਵਿੱਚ ਇਹ ਇੱਕ ਸਿਰਫ ਇੱਕ ਟਰੱਕਿੰਗ ਇੰਡਸਟਰੀ ਨਹੀਂ, ਬਾਕੀ ਸਾਰੀਆਂ ਇੰਡਸਟਰੀਜ਼ ਦੇ ਵਿੱਚ ਜਿਹੜਾ ਇਸ ਵੇਲੇ ਉਹ ਭਗਦੜ ਮਚੀ ਹੋਈ ਆ। ਸੋ ਸਿਰਫ ਇਹੋ ਹੀ ਆ ਕਿ ਜਿਹੜੀਆਂ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਆਪਾਂ ਜ਼ਰੂਰ ਕਹਿੰਦੇ ਆ ਕਿ ਧਿਆਨ ਰੱਖੋ। ਜੀ
ਤੇ ਆਪਣੇ ਗੁਆਂਢੀ ਮੁਲਕ ਦੀ ਤੁਸੀਂ ਗੱਲ ਕੀਤੀ ਸੀ, ਜੇ ਇਹ ਸਾਰੇ ਕਾਸੇ ਜੇ ਟਰੱਕਿੰਗ ਦੀ ਗੱਲ ਕਰਦੇ ਜਾਈਏ ਤੇ ਜਿਹੜੇ ਚੋਰ ਵੀ ਬਹੁਤ ਹੁਣ ਟਰੱਕਾਂ ਦੇ ਦੁਆਲੇ ਹੋਏ ਆ। ਕੈਨੇਡਾ ਦੇ ਬਿਲਕੁਲ। ਵਿੱਚ 15 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਆ ਤੇ ਵੱਡੀ ਗਿਣਤੀ 'ਚ ਪੰਜਾਬੀ ਆ, ਜਿਨ੍ਹਾਂ ਨੇ $9.2 ਮਿਲੀਅਨ ਦੇ ਬਿਗ ਰਿਗ ਤੇ ਕਾਰਗੋ ਦਾ ਥੈਫਟ ਕੀਤਾ। ਤੇ ਜੁਲਾਈ 19 ਨੂੰ ਉੱਥੇ ਦੀ ਜਿਹੜੀ ਪੀਲ ਰੀਜਨਲ ਪੁਲਿਸ ਹੈਗੀ ਆ ਟੋਰਾਂਟੋ ਸਾਈਡ ਦੀ, ਉਹਨਾਂ ਨੇ ਇੱਕ ਆਪਰੇਸ਼ਨ ਸ਼ੁਰੂ ਕੀਤਾ ਸੀ ਇਨਵੈਸਟੀਗੇਸ਼ਨ ਕਰਕੇ, ਪ੍ਰੋਜੈਕਟ ਬਿਗ ਰਿਗ, ਜਿਹਦੇ ਵਿੱਚ 15 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਆ। 73 ਦੇ ਕਰੀਬ ਉਹਨਾਂ ਦੇ ਉੱਤੇ ਚਾਰजेस ਲਾਏ ਗਏ ਆ। ਜੀ ਜੀ। ਤੇ ਪ੍ਰੋਜੈਕਟ ਬਿਗ ਰਿਗ ਦੇ ਮੁਤਾਬਕ 7 ਮਿਲੀਅਨ ਦੇ ਕਰੀਬ ਸਟੋਲਨ ਕਾਰਗੋ, 2.25 ਮਿਲੀਅਨ ਦੇ ਕਰੀਬ ਸਟੋਲਨ ਟਰੈਕਟਰ ਟ੍ਰੇਲਰ ਤੇ ਹੋਰ ਜਿਹੜੀ ਪ੍ਰਾਪਰਟੀ ਰਿਕਵਰ ਕੀਤੀ ਗਈ ਹੈ ਚੋਰੀ ਜਿਹੜੀ ਕਾਰਗੋ ਦੇ ਵਿੱਚ ਸੀ, ਉਹ $9.2 ਮਿਲੀਅਨ ਦੇ ਕਰੀਬ। ਕਾਰਗੋ ਤੇ ਆਟੋ ਥੈਫਟ ਕਹਿੰਦੇ ਈਵਨ ਦੋ ਇਟਸ ਵਿਕਟਮ ਲੈਸ ਕ੍ਰਾਈਮ ਹੈਗਾ, ਪਰ ਇਹ ਲੋਕਾਂ ਨੂੰ ਇਨਫਲਿਕਟ ਕਰਦਾ, ਫਾਈਨੈਂਸ਼ੀਅਲੀ ਹਾਰਮ ਕਰਦਾ ਕੰਪਨੀਆਂ ਨੂੰ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਨੂੰ ਰਗੜਾ ਲੱਗਦਾ ਹੈਗਾ। ਸੋ ਇਹਦੇ 'ਚ ਜਿਹੜੇ ਚਾਰਜ ਕੀਤੇ ਗਏ ਆ, ਬਲਕਾਰ ਸਿੰਘ ਇੱਕ 42 ਸਾਲਾਂ ਦਾ ਆ, ਉਹਦੇ ਤੇ ਪੋਜੈਸ਼ਨ ਆਫ ਪ੍ਰਾਪਰਟੀ obtained ਬਾਈ ਕ੍ਰਾਈਮ। ਅਜੇ 26 ਸਾਲਾਂ ਦਾ, ਪੋਜੈਸ਼ਨ ਆਫ ਪ੍ਰਾਪਰਟੀ obtained ਬਾਈ ਕ੍ਰਾਈਮ। ਮਨਜੀਤ ਪੱਡਾ ਆ 40 ਸਾਲਾਂ ਦਾ, ਇਹਦੇ ਤੇ ਵੀ ਪੋਜੈਸ਼ਨ ਆਫ ਪ੍ਰਾਪਰਟੀ obtained ਬਾਈ ਕ੍ਰਾਈਮ। ਜਗਜੀਵਨ ਸਿੰਘ 25 ਸਾਲਾਂ ਦਾ, ਪੋਜੈਸ਼ਨ ਆਫ ਪ੍ਰਾਪਰਟੀ obtained ਬਾਈ ਕ੍ਰਾਈਮ, ਬ੍ਰੀਚ ਆਫ ਰਿਕੋਗਨਾਈਜੇਸ਼ਨ। ਤੇ ਅਮਨਦੀਪ ਬੈਦਵਾਨ 41 ਸਾਲਾਂ ਦਾ, ਉਹਦੇ ਤੇ ਵੀ ਪੋਜੈਸ਼ਨ ਆਫ ਪ੍ਰਾਪਰਟੀ obtained ਬਾਈ ਕ੍ਰਾਈਮ, ਫੇਲ ਟੂ ਕੰਪਲਾਈ ਵਿਦ ਰਿਲੀਜ਼ ਆਰਡਰ, ਬ੍ਰੀਚ ਆਫ ਪ੍ਰੋਵੇਸ਼ਨ, ਪਹਿਲੀ ਪ੍ਰੋਵੇਸ਼ਨ ਤੇ ਸੀ ਮਿੱਤਰ, ਫੇਰ ਚੋਰੀ ਕਰੀ ਜਾਂਦੇ ਸੀ। ਕਰਮ ਚੰਦ ਸਿੰਘ 58 ਸਾਲਾਂ ਦਾ, ਦੇਖੋ 58 ਸਾਲਾਂ ਦਾ ਵੀ ਲੱਗਾ ਇਸ ਕੰਮ 'ਚ, ਪੋਜੈਸ਼ਨ ਆਫ ਪ੍ਰਾਪਰਟੀ obtained ਬਾਈ ਕ੍ਰਾਈਮ, ਟ੍ਰੈਫਿਕਿੰਗ ਇਨ ਸਟੋਲਨ ਗੁਡਸ। ਜਸਵਿੰਦਰ ਅਟਵਾਲ 45 ਸਾਲਾਂ ਦਾ, ਉਹ ਵੀ ਪੋਜੈਸ਼ਨ ਆਫ ਪ੍ਰਾਪਰਟੀ obtained ਬਾਈ ਕ੍ਰਾਈਮ, ਫੇਲ ਟੂ ਕੰਪਲਾਈ ਵਿਦ ਰਿਲੀਜ਼ ਆਰਡਰ, ਆਪਰੇਸ਼ਨ ਵਾਈਲਡ ਪ੍ਰੋਹਿਬਿਟਡ। ਲਖਵੀਰ ਸਿੰਘ 45 ਸਾਲਾਂ ਦਾ, ਪੋਜੈਸ਼ਨ ਆਫ ਪ੍ਰਾਪਰਟੀ obtained ਬਾਈ ਕ੍ਰਾਈਮ, ਮਿਸਚੀਫ ਓਵਰ 5000। ਜਸਪਾਲ ਸਿੰਘ 34 ਸਾਲਾਂ ਦਾ, ਉਹਨੂੰ ਚਾਰਜ ਕੀਤਾ ਗਿਆ ਬ੍ਰੇਕ ਐਂਟਰ ਤੇ ਕਮਿਟ ਐਨ ਇਨਡਿਕਟੇਬਲ ਆਫੈਂਸ, ਥੈਫਟ ਆਫ ਮੋਟਰ ਵਹੀਕਲ, ਥੈਫਟ ਓਵਰ 5000। ਅਪਕਾਰ ਸੰਧੂ ਆ 31 ਸਾਲਾਂ ਦਾ, ਬ੍ਰੇਕ ਐਂਟਰ ਕਮਿਟ ਐਨ ਇੰਡਿਕਟੇਬਲ ਆਫੈਂਸ, ਪੋਜੈਸ਼ਨ ਆਫ ਪ੍ਰਾਪਰਟੀ। ਸੁਖਵਿੰਦਰ ਸਿੰਘ 44 ਸਾਲਾਂ ਦਾ, ਪੋਜੈਸ਼ਨ ਆਫ ਪ੍ਰਾਪਰਟੀ obtained ਬਾਈ ਕ੍ਰਾਈਮ, ਫੇਲਰ ਟੂ ਕੰਪਲਾਈ ਵਿਦ ਅੰਡਰਟੇਕਿੰਗ। ਕੁਲਵੀਰ ਮੈਂ 47 ਸਾਲਾਂ ਦਾ, ਥੈਫਟ ਆਫ ਮੋਟਰ ਵਹੀਕਲ, ਥੈਫਟ ਓਵਰ 5000। ਬਨੇ ਹਿੰਦਰ ਲਾਲ ਸਰਾਂ, ਇਹ 39 ਸਾਲਾਂ ਦਾ, ਥੈਫਟ ਆਫ ਮੋਟਰ ਵਹੀਕਲ। ਸ਼ੋਭਿਤ ਵਰਮਾ 23 ਸਾਲਾਂ ਦਾ, ਥੈਫਟ ਆਫ ਮੋਟਰ ਵਹੀਕਲ। ਸੁਖਨਿੰਦਰ ਢਿੱਲੋਂ 34 ਸਾਲਾਂ ਦਾ, ਇਹ ਬ੍ਰੇਕ ਐਂਡ ਐਂਟਰ ਕਮਿਟ ਐਂਡ ਇੰਡਿਕਟੇਬਲ ਆਫੈਂਸ, ਥੈਫਟ ਆਫ ਮੋਟਰ ਵਹੀਕਲ, ਥੈਫਟ ਓਵਰ 5000। ਥੈਫਟ ਆਫ ਮੇਲ, ਪੋਜੈਸ਼ਨ ਆਫ ਪ੍ਰਾਪਰਟੀ obtained ਬਾਈ ਕ੍ਰਾਈਮ, ਆਪਰੇਸ਼ਨ ਵਾਈਲ ਪ੍ਰੋਹਿਬਿਟਡ, ਫੇਲਰ ਟੂ ਕੰਪਲਾਈ ਵਿਦ ਰਿਲੀਜ਼। ਸੋ ਹੁਣ ਇਹ ਸਾਰੇ ਪੰਜਾਬੀ ਸੀ, ਇਹ ਹੁਣ ਪੂਰਾ ਨਾਂ ਜਿਹੜਾ ਚਮਕਾ ਰਹੇ ਆ। ਸੋ ਸਾਡਾ ਇਹ ਨਾਂ ਦੱਸਣ ਦਾ, ਖਬਰ ਸਾਂਝੀ ਕਰਨ ਦਾ ਇਹ ਵੀ ਆ ਵੀ ਬਹੁਤ ਸਾਰੇ ਤੁਹਾਡੇ ਪਿੰਡਾਂ ਤੋਂ, ਕਈ ਤੁਹਾਡੇ ਹੋ ਸਕਦਾ ਰਿਸ਼ਤੇਦਾਰ, ਦੋਸਤ ਮਿੱਤਰ ਵੀ ਹੋਣਗੇ, ਵੈਸੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਕਿੱਦਾਂ ਪੰਜਾਬੀ ਕਮਿਊਨਿਟੀ ਨੂੰ ਜਿਹੜੇ ਬਦਨਾਮ ਕਰਦੇ ਆ। 15 ਜਾਣੇ ਪੰਜਾਬੀ ਮੂਲ ਦੇ ਆ, ਦੇਖ ਲਓ ਵੀ $9 ਮਿਲੀਅਨ ਦਾ ਜਿਹੜਾ ਇਹ ਸਮਾਨ ਆ, ਇਹ ਚੋਰੀ ਕੀਤਾ ਸੀ ਇਹਨਾਂ ਨੇ। ਜੀ ਰਮਨ ਜੀ। ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਜਦੋਂ ਆਪਾਂ ਕਹਿੰਦੇ ਆ ਕਿ ਤੁਸੀਂ ਖਰਚੇ ਵਧਾ ਲੈਂਦੇ ਆ ਤੇ ਇਨਕਮ ਘਟ ਜਾਂਦੀ ਆ, ਤੇ ਫਿਰ ਉਹ ਗੈਪ ਜਿਹੜਾ ਪੂਰਾ ਕਰਨ ਲਈ ਫਿਰ ਉਹ ਜਿਹੜੀਆਂ ਏਦਾਂ ਦੀਆਂ ਐਕਟੀਵਿਟੀਜ਼ ਆ ਲੋਕੀ ਕਰਨੀਆਂ ਸ਼ੁਰੂ ਕਰ ਦਿੰਦੇ ਆ। ਸੋ ਮੇਰੇ ਖਿਆਲ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਕਿਤੇ ਨਾ ਕਿਤੇ ਜਾ ਕੇ ਉਸੇ ਚੀਜ਼ ਤੇ ਢੁਕਦੀ ਆ ਵੀ ਇਹਨੂੰ ਚੀਜ਼ ਨੂੰ ਕਿਸੇ ਨਾ ਕਿਸੇ ਢੰਗ ਨਾਲ ਕੰਟਰੋਲ ਕੀਤਾ ਜਾਣਾ ਚਾਹੀਦਾ। ਇਹ ਚੀਜ਼ਾਂ ਜਿਹੜੀਆਂ ਇਹ ਕਿਤੇ ਨਾ ਕਿਤੇ ਜਾ ਕੇ ਇਸੇ ਚੀਜ਼ ਨਾਲ ਜੁੜਦੀ ਆ। ਜੀ 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 ਹਰਜੋਤ ਸਿੰਘ ਜੀ। ਜੀ, ਸੋ ਇਹ ਬਹੁਤ ਹੀ ਮਾੜੀ ਗੱਲ ਆ, ਇਹਦੇ ਨਾਲ ਪੂਰੀ ਪੰਜਾਬੀ ਕਮਿਊਨਿਟੀ ਦੀ ਜਿਹੜੀ ਬਦਨਾਮੀ ਹੁੰਦੀ ਆ। ਹੁਣ ਤੁਸੀਂ ਦੇਖੋ ਭਈ ਇਹ ਹਰ ਇੱਕ ਮੇਜਰ ਜਿਹੜਾ ਨਿਊਜ਼ ਆਊਟਲੈਟ ਆ ਉਹਦੇ ਵਿੱਚ ਇਹ ਖਬਰ ਲਾਈ ਆ। ਹੁਣ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਜਿੰਨੇ ਵੀ ਚਾਹੇ ਉਹ ਮੈਗਜ਼ੀਨ ਆ, ਰੇਡੀਓ ਸਟੇਸ਼ਨ ਜਾਂ ਟੀਵੀ ਸਟੇਸ਼ਨ, ਸਾਰਿਆਂ ਤੇ ਉਹਨਾਂ ਨੇ ਫੋਟੋਆਂ ਉਹਨਾਂ ਦੀਆਂ ਲਾਈਆਂ ਹੈਗੀਆਂ, ਸਾਰੇ ਪੰਜਾਬੀ ਮੂਲ ਦੇ ਆ। ਸੋ ਕਿੱਡੀ ਬਦਨਾਮੀ ਆ। ਜਿਹੜੇ ਇੱਕ ਪਾਸੇ ਤਾਂ ਆਪਾਂ ਇਹ ਕਹਿ ਰਹੇ ਹਾਂ ਵੀ ਜੀ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਟਰੱਕਿੰਗ ਇੰਡਸਟਰੀ 'ਚ ਕੰਟਰੋਲ ਕਰਨ ਜਾ ਰਹੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਟਰੱਕਿੰਗ 'ਚ ਹੈਗੇ ਆ, ਤੇ ਦੂਜੇ ਪਾਸੇ ਜਦੋਂ ਫਿਰ ਤੁਹਾਨੂੰ ਹੁਣ ਹੋਰ ਕੋਈ ਗੋਰਾ ਕਾਲਾ ਜਾਂ ਕੋਈ ਹੋਰ ਕਮਿਊਨਿਟੀ ਦਾ ਮੈਂਬਰ ਮਿਲੂਗਾ, ਉਹ ਦੱਸੂਗਾ ਵੀ ਦੇਖੋ ਆ ਤੁਹਾਡੀ ਕਮਿਊਨਿਟੀ ਵਾਲੇ ਕੀ ਕਰ ਰਹੇ ਹੈਗੇ ਆ। ਇਹ ਬਹੁਤ ਹੀ ਜਿਹੜੀ ਬਹੁਤ ਹੀ ਮਾੜੀ ਗੱਲ ਹੈਗੀ।
ਜੀ ਹਰਜੋਤ ਸਿੰਘ ਜੀ, ਕੁਝ ਕਾਲਰ ਆਪਣੇ ਨਾਲ ਜੁੜੇ ਨੇ, ਉਹਨਾਂ ਦੀ ਰਾਏ ਨੂੰ ਵੀ ਇਸ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ ਜੀ। ਨਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ ਜੀ। ਨਰਿੰਦਰ ਸਿੰਘ ਜੀ, ਤੁਸੀਂ ਆਨ ਏਅਰ ਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਖਾਲਸਾ ਜੀ, ਤੁਸੀਂ ਬਹੁਤ ਅੱਛੀ ਗੱਲ ਦਿੱਤੀ ਹੈ ਉਹਨਾਂ ਦੇ ਨਾਮ ਵਗੈਰਾ ਜੀ। ਤੇ ਪਲੀਜ਼ ਇੱਕ ਤਕਲੀਫ ਹੋਰ ਕਰੋ, ਇਹਨਾਂ ਦੀ ਨਾ ਸਾਰਿਆਂ ਦੀਆਂ ਫੋਟੋਆਂ ਆਪਣੇ ਫੇਸਬੁੱਕ ਤੇ ਪਾ ਦਿਓ ਤਾਂ ਕਿ ਅਸੀਂ ਇਹਨਾਂ ਦੇ ਪਿੰਡਾਂ ਸ਼ਹਿਰਾਂ 'ਚ ਭੇਜ ਸਕੀਏ ਕਿ ਇਹ ਤੁਹਾਡੇ ਬੱਚਿਆਂ ਨੇ ਬਹੁਤ ਸਾਰੇ ਮੀਡੀਆ ਅਦਾਰਿਆਂ ਨੇ ਪਾਈਆਂ ਹੋਈਆਂ ਜੀ। ਇਹਦੀ ਵੀਡੀਓ ਬਣਦੀ ਆ, ਇਹਦਾ ਸਾਰੀ YouTube ਬਣਨੀ ਆ ਤੇ ਉਹਦੇ ਤੇ ਆਪਾਂ ਫੋਟੋਆਂ ਤਾਂ ਉਹਨਾਂ ਦੀਆਂ ਰਿਲੀਜ਼ ਹੋਈਆਂ, ਆਲਰੇਡੀ ਰਿਲੀਜ਼ ਹੈ ਜੀ ਉਹ ਤਾਂ। ਅਸੀਂ ਆਪਣੇ ਕੋਲੋਂ ਤਾਂ ਲਾਉਣੀਆਂ ਨਹੀਂ ਆ ਬਿਲਕੁਲ। ਪੁਲਿਸ ਨੇ ਹਰ ਇੱਕ, ਤੁਸੀਂ ਮੈਂ ਕਹਿੰਦਾ ਮਾੜਾ ਜਿਹਾ ਟਰੱਕਿੰਗ ਸਿੰਘ ਪਾ ਕੇ ਦੇਖੋ, ਪਹਿਲੇ ਨੰਬਰ ਤੇ ਨਿਊਜ਼ ਇਹੀ ਅੱਜ ਟ੍ਰੈਂਡ ਕਰ ਰਹੀ ਹੈਗੀ ਆ। ਐਡੀ ਬਦਨਾਮੀ ਹੋ ਰਹੀ ਹੈ। ਬਹੁਤ ਵਧੀਆ ਕੀਤਾ ਜੀ, ਤਾਂ ਕਿ ਅਸੀਂ ਇਹਨਾਂ ਦੇ ਪਿੰਡਾਂ 'ਚ ਭੇਜ ਸਕੀਏ। ਜੀ ਜੀ, ਥੈਂਕ ਯੂ ਜੀ। ਓਕੇ ਜੀ ਨਰਿੰਦਰ ਜੀ। ਨਹੀਂ, ਥੈਂਕ ਯੂ ਨਰਿੰਦਰ ਸਿੰਘ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ ਜੀ। ਹਾਂਜੀ, ਸਰਦਾਰ ਹਰਜੋਤ ਸਿੰਘ ਖਾਲਸਾ ਜੀ ਤੇ ਰਮਨ ਜੀ ਤੇ ਪ੍ਰਵੀਨ ਜੀ, ਹਾਂਜੀ, ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ। ਪਹਿਲਾਂ ਤਾਂ ਜੀ ਟਰੱਕਾਂ ਵਾਲਿਆਂ ਦੇ ਕਰ ਲਈਏ ਕਮੈਂਟ ਥੋੜਾ ਜਿਹਾ, ਬਈ ਭਾਈ ਗੱਲ ਇਹ ਆ, ਸਿਆਣੇ ਆਂਦੇ ਹੁੰਦੇ ਆ ਖਾਓ ਵਧੀਆ ਤੇ ਪਹਿਨੋ ਜਿਹੜਾ ਨਾ ਮਾੜਾ ਪਹਿਨ ਲਓ ਭਾਵੇਂ ਜੀ, ਤੇ ਖਰਚੇ ਆਪਦੇ ਘਟਾ ਲਓ ਤੇ ਚੰਗੇ ਰਹੋਗੇ, ਬਚੇ ਰਹੋਗੇ। ਤੇ ਆਹ ਜਿਹੜਾ ਕੰਮ ਹੋਇਆ, ਜਿਹੜਾ ਤੁਸੀਂ ਦੱਸਿਆ, ਵੇਖੋ ਵੇਖ ਆ, ਇਹ ਫੁਕਰਪੁਣੇ ਦੇ ਕੰਮ ਹੈ ਜੀ ਸਾਰੇ। ਇਹ ਉਹਨੇ ਗੱਡੀ ਲੈ ਲਈ, ਉਹਨੇ ਉਹ ਫਲਾਨਾ ਲੈ ਲਿਆ, ਉਹਨੇ ਇੰਨੇ ਟਰੱਕ ਲੁੱਟ ਲਏ, ਉਹਨੂੰ ਨਹੀਂ ਕੁਛ ਹੋਇਆ। ਬਥੇਰੇ ਹੈਗੇ ਆ, ਬਥੇਰੇ ਪੈਸੇ ਮੁੱਕਰੀ ਜਾਂਦੇ, ਬਥੇਰਾ ਕੁਛ ਕਰੀ ਜਾਂਦੇ, ਪਰ ਉਹਨਾਂ ਨੂੰ ਇਹ ਨਹੀਂ ਪਤਾ। ਸਿਆਣੇ ਆਂਦੇ ਹੁੰਦੇ ਆ ਥੋੜਾ ਜਿਹਾ ਚਿਰ ਹੀ ਆ ਤੇ ਜਦੋਂ ਰਿਜ਼ਲਟ ਨਿਕਲਦਾ ਉਦੋਂ ਪਤਾ ਲੱਗਦਾ। ਨਾਲੇ ਦੁਸ਼ਮਣੀ, ਨਾਲੇ ਇਹੋ ਜਿਹੇ ਕੰਮ ਕਰਨ ਵਾਲੇ ਕਦੇ ਰੱਜ ਕੇ ਨਹੀਂ ਸੌਂ ਸਕਦੇ ਤੇ ਨਾ ਇਹਨਾਂ ਦੇ ਮਹਿਲ ਉਸਰਨੇ ਆ। ਉਹ ਆਂਦੇ ਨਾ ਚੋਰਾਂ ਦਾ ਮਾਲ ਤੇ ਡਾਂਗਾ ਦੇ ਗਾਜ ਵਾਲੀ ਗੱਲ ਆ। ਇਹ ਵੇਖ ਕੇ ਸਕਾਂ ਦੀ ਇਹਨਾਂ ਦੀਆਂ ਫੋਟੋ, ਜਿਵੇਂ ਬਾਈ ਜੀ ਇਹ ਕਿ ਨਾ ਸਵਾਰ ਕੇ ਆਉਣ, ਤਸੱਲੀਆਂ ਹੋਣ ਤੇ ਜਿਹੜਾ ਗਾਂਹ ਵਾ, ਤੇ ਨਾਲੇ ਇਹਨਾਂ ਨੂੰ ਰਿਸ਼ਤੇਦਾਰਾਂ ਤੋਂ ਔਖਾ ਹੋਵੇ ਕੰਮ, ਪਤਾ ਲੱਗੇ। ਇੱਥੇ ਬਹੁਤ ਕਰਦੇ ਖਰਾਬ, ਬਹੁਤ ਟਰੱਕ ਚੱਕ ਕੇ ਚੋਰੀ ਨਾ ਕਈ ਚੀਜ਼ਾਂ ਚੱਕ ਕੇ ਕਰੀ ਜਾਂਦੇ, ਬਥੇਰਾ ਕਰੀ ਜਾਂਦੇ। ਇਹ ਵੇਖੋ ਹਥਿਆਰ ਲਏ ਇਹਨਾਂ ਦੇ ਕੋਲੇ ਤੇ ਨਾਲੇ ਪਾ ਕੇ ਹੋਰ ਹੀ ਮੁੰਦਰਾਈਆਂ ਤੇ ਲਟਰਮ ਪਟਰਮ ਜੇ ਟੈਟੂ ਜੇ ਤੇ ਕਹਿ ਦਿੰਦੇ ਆ ਅਸੀਂ ਆ, ਸਾਡੇ ਨਾਲ ਦਾ ਕੋਈ ਹੋਰ ਜੰਮੇ ਹੀ ਨਹੀਂ ਦੁਨੀਆ ਤੇ। ਠੀਕ ਹੈ, ਪੁੱਠਾ ਬੋਲਦੇ ਨਾਲੇ ਦੂਜਿਆਂ ਨੂੰ। ਠੀਕ ਹੈ ਬੂਟਾ ਸਿੰਘ ਜੀ, ਥੈਂਕ ਯੂ ਜੀ, ਇੰਨਾ ਹੀ ਬਹੁਤ ਵਧੀਆ ਜੀ। ਠੀਕ ਹੈ ਜੀ, ਧੰਨਵਾਦ ਜੀ। ਗੁਰਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਗੁਰਮੀਤ ਜੀ, ਤੁਸੀਂ ਆਨ ਏਅਰ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਭਾਜੀ, ਮੈਂ ਇੱਕ ਨਾ ਜਿੱਦਾਂ ਇੱਕ ਚੋਰ ਬਾਰੇ ਮੈਂ ਦੱਸਣਾ ਆ ਜੀ। ਆਪਣੇ ਐਂਟੀਲੋਪ ਤੋਂ ਬਿਕਰਮਜੀਤ ਸਿੰਘ ਕੰਬੋਜ ਉਰਫ ਕੈਪਟਨ ਜਿਹੜਾ ਹੈਗਾ, ਉਹ ਬਹੁਤ ਤਕੜਾ ਇੱਕ ਚੋਰ ਆ। ਜਾਣੀ ਉਹ ਤੋਂ ਬਚ ਕੇ ਰਹੋ ਤੇ ਕੋਈ ਵੀ ਚੀਜ਼ ਉਹ ਤੋਂ ਲੈਣ ਦੇਣ ਕੁਛ ਵੀ ਲਿਓ ਨਾ, ਤੇ ਸਲਾਹ ਬਿਨਾਂ ਲਿਓ। ਬਹੁਤ ਘਟੀਆ ਕਿਸਮ ਦਾ ਬੰਦਾ ਆ। ਮੈਂ ਉਹ ਤੋਂ ਟ੍ਰੇਲਰ ਲਿਆ ਸੀਗਾ ਜੀ ਤੇ 48,000 ਮੈਂ ਉਹਨੂੰ ਕੈਸ਼ ਦੇ ਦਿੱਤਾ। ਜਿੱਦਾਂ ਤਾਂ ਮੋਰੇ ਉਹਨੇ ਬੈਂਕ ਦਾ ਲੋਨ ਨਹੀਂ ਦਿੱਤਾ ਹੈਗਾ, ਤਾਂ ਆਪਣੇ ਮੈਨੂੰ ਹੁਣ ਉਹ ਜਿਹੜਾ ਟਾਈਟਲ ਆ, ਪਿੰਕ ਸਲਿੱਪ ਬੈਂਕ ਦੇ ਕੋਲ ਆ, ਉਹ ਬੈਂਕ ਦਾ ਲੋਨ ਨਾ ਦੇਣ ਕਰਕੇ ਤਾਂ ਉਹ ਹੁਣ ਟਾਈਟਲ ਵੀ ਮੈਨੂੰ ਦੇ ਨਹੀਂ ਰਿਹਾ ਹੈਗਾ, ਤਾਂ ਮੇਰਾ ਫੋਨ ਵੀ ਨਹੀਂ ਚੱਕਦਾ ਹੈਗਾ। ਮੇਰੇ ਨਾਲ ਕੋਈ ਜਾਣੀ ਗੱਲਬਾਤ ਹੀ ਨਹੀਂ ਕਰ ਰਿਹਾ ਹੈਗਾ। ਤਾਂ ਮੈਨੂੰ ਇਹਦੇ ਬਾਰੇ ਦੱਸੋ ਜੀ। ਕੈਸ਼ ਜਿੱਦਾਂ ਐਕਚੁਅਲ ਡਾਲਰ ਦਿੱਤੇ ਜਾਂ ਚੈੱਕ ਦਿੱਤਾ ਸੀ? ਨਹੀਂ, ਮੈਂ ਬਾਈ ਬੈਂਕ ਦੇ ਵਿੱਚ ਜਿੱਦਾਂ ਸ਼ਿਫਟ ਕੀਤੇ ਸੀਗੇ ਜੀ ਪੈਸੇ ਉਹਦੇ ਖਾਤੇ 'ਚ। ਤੁਸੀਂ ਕੈਸ਼ ਨਾ ਕਰੋ, ਮਨੀ ਟ੍ਰਾਂਸਫਰ ਕੀਤਾ ਸੀ ਉਹਦੇ ਅਕਾਊਂਟ 'ਚ? ਹਾਂ, ਮਨੀ ਟ੍ਰਾਂਸਫਰ ਕੀਤੀ ਸੀ। ਉਦਾਂ ਮੈਂ ਐਫੀਡੇਵਿਟ ਬਣਵਾਇਆ ਆ, ਉਹ ਤੋਂ ਨੋਟਰੀ ਟੈਸਟ ਕਰਵਾਇਆ ਆ ਐਫੀਡੇਵਿਟ ਨੂੰ, ਤੇ ਮੈਨੂੰ ਸਲਾਹ ਦਿਓ ਵੀ ਕੀ ਉਹਦੇ ਤੇ ਕੀਤਾ ਜਾਵੇ ਜੀ। ਠੀਕ ਹੈ। ਉਹ ਬਿਜ਼ਨਸ ਕਰਦੇ, ਸੈਲ ਕਰਦਾ ਜਾਂ ਇੰਡੀਵਿਜੂਅਲੀ ਸੀ ਵੈਸੇ? ਆਪ ਨਹੀਂ, ਉਹ ਟਰੱਕ ਚਲਾਉਣ ਦਾ ਕੰਮ ਕਰਦਾ ਜੀ, ਬਿਕਰਮ ਜਿਹੜਾ ਹੈਗਾ ਆ ਐਂਟੀਲੋਪ ਤੋਂ। ਠੀਕ ਹੈ ਜੀ। ਠੀਕ ਆ ਰਮਨ ਜੀ, ਕੁਛ ਇਹਦੇ ਬਾਰੇ ਕਰ ਸਕਦੇ ਆ ਵੀ ਪਹਿਲਾਂ ਇਹਨੀ ਲੀਗਲੀ ਕੰਮ ਕੀਤਾ, ਏਦਾਂ ਕਰਨਾ ਚਾਹੀਦਾ ਸੀ ਕਿ ਨਹੀਂ? ਭਾਈ ਦੇਖੋ, ਮੈਂ ਇਹਨਾਂ ਨੂੰ ਅੱਗੇ ਵੀ ਤਾਂ ਆਪਾਂ ਗੱਲ ਕਰਦੇ ਹੁੰਦੇ ਤੇ ਮੈਂ ਇਹਨਾਂ ਨੂੰ ਕਹਿਣਾ, ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕੰਟਰੈਕਟ। ਹਾਂਜੀ। ਇਹ ਜਿਹੜਾ ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕੰਟਰੈਕਟ ਹੈਗਾ, ਇਹ ਆਲਵੇਜ਼ ਐਂਡ ਅਪ ਲਾਈਕ ਦਿਸ। ਠੀਕ ਹੈ ਨਾ, ਸਾਨੂੰ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ। ਜੇ ਤੁਸੀਂ ਕਿਸੇ ਕੋਲ ਇਕਵਿਪਮੈਂਟ ਲੈਣਾ, ਵੇਚਣਾ, ਖਰੀਦਣਾ, ਲੀਗਲ ਕਾਰਵਾਈ ਕਰੋ। ਅਸੀਂ ਕਈ ਵਾਰੀ ਟੈਕਸ ਬਚਾਉਣ ਖਾਤਰ ਪ੍ਰਾਈਸ ਘੱਟ ਲਿਖ ਦਿੰਦੇ ਆ, ਕਈ ਵਾਰੀ ਕੁਛ ਚੀਜ਼ ਕਰ ਦਿੰਦੇ, ਕਈ ਵਾਰੀ ਕੈਸ਼ ਫੜਾ ਦਿੰਦੇ, ਕਈ ਵਾਰੀ ਆਹ ਕਰ ਦਿੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਜਦੋਂ ਤੁਸੀਂ ਏਦਾਂ ਦਾ ਕੁਛ ਵੀ ਕਰਨ ਲੱਗਦੇ ਆ ਤੇ ਉਹ ਸਮਝ ਲਓ ਵੀ ਤੁਹਾਡਾ ਅਲਟੀਮੇਟਲੀ ਐਂਡ ਕਿਤੇ ਨਾ ਕਿਤੇ ਏਦਾਂ ਦਾ ਹੋਣਾ ਹੀ ਹੋਣਾ ਹੈ। ਨਾਟ
ਇਹ 100% ਚੀਜ਼ ਹੈਗੀ ਆ, ਕਿਉਂਕਿ ਬਹੁਤ ਮੈਨੂੰ ਜਿਹੜੀਆਂ ਕਾਲਸ ਵਗੈਰਾ ਆਉਂਦੀਆਂ ਹੈਗੀਆਂ ਕਈ ਵਾਰੀ ਉਹ ਇਹੋ ਹੀ ਹੁੰਦਾ ਕਿ ਮੈਂ ਉਹਨਾਂ ਦੇ ਟਰੱਕ ਚਲਾਉਂਦਾ ਸੀ, ਉਹਨਾਂ ਨੇ ਮੈਨੂੰ ਕਿਹਾ ਜੀ ਚੱਲ ਤੂੰ ਆਹ ਟਰੱਕ ਤੂੰ ਰੱਖ ਲਾ, ਮੈਂ ਉਹਦੀਆਂ ਪੇਮੈਂਟ ਦੇ ਗਿਆ, ਹੁਣ ਉਹ ਮੈਨੂੰ ਕਹਿੰਦੇ ਆ ਵੀ ਤੂੰ ਭੱਜ ਜਾ। ਤੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹ ਚੀਜ਼ਾਂ ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕੰਟਰੈਕਟ ਜਿਹੜਾ ਆ ਉਹ ਕੰਮ ਨਹੀਂ ਕਰਦਾ। ਅਸੀਂ ਲੀਗਲ ਕੰਟਰੈਕਟ ਕਿਉਂ ਨਹੀਂ ਕਰ ਸਕਦੇ? ਅਸੀਂ ਕਿਉਂ ਨਹੀਂ ਕਿਸੇ ਨੂੰ $100-50-200 ਦੇ ਕੇ ਆਪਾਂ ਲੀਗਲ ਕੰਟਰੈਕਟ ਕਿਉਂ ਨਹੀਂ ਲਿਖਾਉਂਦੇ? ਕਿਉਂ ਆਪਾਂ ਜਿਹੜੀ ਆ ਏਦਾਂ ਮਨੀ ਟ੍ਰਾਂਸਫਰ ਕਰਤੀ, ਉਹ ਕਰਤਾ, ਇਹ ਕਰਤਾ। ਕਾਹਲੀ ਦੇ ਵਿੱਚ ਜਿਹੜੇ ਸੌਦੇ ਆ, ਜਿਹੜੇ ਇਹ ਜਿਹੜੀਆਂ ਚੀਜ਼ਾਂ ਏਦਾਂ ਕੀਤੀਆਂ ਜਾਂਦੀਆਂ, ਆਲਵੇਜ਼ ਐਂਡ ਅਪ ਇਨ ਅ ਰੋਂਗ ਮੈਨਰ। ਸੋ ਆਪਾਂ ਪਿਛਲੇ ਵੀਕ ਵੀ ਬਹੁਤ ਜ਼ਿਆਦਾ ਡਿਸਕਸ ਕੀਤਾ ਸੀ ਵੀ ਤੁਸੀਂ ਵਕੀਲ ਯਾਰ ਹਾਇਰ ਕਰ ਲਿਆ ਕਰੋ, $500,000 ਲੱਗ ਗਿਆ ਤਾਂ ਨਥਿੰਗ ਰੋਂਗ। ਹੁਣ ਆਪਾਂ ਅਗਲੇ ਜਿਨ੍ਹਾਂ ਦੇ ਨਾਮ ਲੈ ਕੇ ਗਏ ਉਹਨਾਂ ਦੀ ਸਾਈਡ ਦੀ ਸਟੋਰੀ ਨਹੀਂ ਸੁਣੀ ਵੀ ਕੀ ਹੈਗਾ, ਕਿੱਦਾਂ ਆ, ਹਨਾ, ਪੈਸੇ ਟ੍ਰਾਂਸਫਰ ਹੋਏ ਆ। ਸੋ ਜੇ ਵਕੀਲ ਹੋਵੇ ਤਾਂ ਨੈਚੁਰਲੀ ਕੁਛ ਨਾ ਕੁਛ ਫਿਰ ਤੁਸੀਂ ਬਾਅਦ ਦੇ ਵਿੱਚ ਕੋਰਟ 'ਚ ਜਾ ਕੇ ਕਰ ਸਕਦੇ ਆ। ਜੀ ਤੇ ਪ੍ਰਵੀਨ ਜੀ ਸਾਡਾ ਦੇਖ ਲਓ ਵੀ ਜਿਹੜਾ ਟੈਕਸਸ ਦੇ ਵਿੱਚ ਟ੍ਰੇਲਰ ਦੇ ਕਿੰਨੇ ਪੈਸੇ ਦਿੱਤੇ ਸੀ ਲੋਕਾਂ ਨੇ ਉਹ ਬੰਦੇ ਨੂੰ, ਕਿਉਂ ਦਿੱਤੇ ਬਈ? ਕੀ ਪ੍ਰੋਬਲਮ ਸੀ ਤੁਹਾਨੂੰ? ਕੀ ਕਾਹਲੀ ਸੀ ਏਡੀ? ਕੀ ਆਖਰ ਆਈ ਸੀ? ਠੀਕ ਹੈ ਨਾ। ਹੁਣ ਹਰ ਇੱਕ ਬੰਦਾ ਜਿਹੜਾ ਹੈ ਨਾ ਉਹ ਚੀਜ਼ ਹੈ ਕਿ ਮਤਲਬ ਕਿ ਤੁਸੀਂ ਕਾਹਲੀ ਜਿਹੜੀ ਹੈ ਨਾ, ਕਾਹਲੀ ਕਰਕੇ ਇੱਥੇ ਅਮਰੀਕਾ ਦੇ ਵਿੱਚ ਹਰ ਚੀਜ਼ ਕੰਟਰੈਕਟ ਬੇਸਡ ਹੈ। ਜੇ ਤੁਹਾਡਾ ਕੰਟਰੈਕਟ ਆ ਤੁਸੀਂ ਸੇਫ ਆ, ਜੇ ਤੁਹਾਡਾ ਕੰਟਰੈਕਟ ਹੈ ਨਹੀਂਗਾ ਤੇ ਯੂ ਡਨ। ਠੀਕ ਹੈ ਨਾ, ਦੇयर ਇਜ਼ ਨੋ ਪੁਆਇੰਟ ਅਬਾਊਟ ਇਟ। ਜੀ ਸੋ ਇਹ ਚੀਜ਼ਾਂ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਜਿੰਨਾ ਵੀ ਜਿਹੜਾ ਆ ਉਹ ਤੁਸੀਂ ਉਹਨੂੰ ਚੀਜ਼ ਨੂੰ ਜਿਹੜਾ ਪੈਰਾਲੀਗਲ ਹੈਗਾ, ਤੁਸੀਂ ਲਾਇਰ ਨਹੀਂ ਕਰਨਾ, ਪੈਰਾਲੀਗਲ ਕਰ ਲਓ। ਪੈਰਾਲੀਗਲ ਨੂੰ ਦੱਸ ਦਿਓ ਜਾ ਕੇ ਕਿ ਭਾਈ ਸਾਡਾ ਆ ਕੰਮ ਆ। ਤੁਸੀਂ ਹੋਰ ਕੁਛ ਨਹੀਂ ਯਾਰ, ਆਪਣਾ ਲੀਗਲ ਜ਼ੂਮ ਜਿਹੜਾ ਹੈਗਾ ਆ, ਆਨਲਾਈਨ ਸੌਫਟਵੇਅਰ ਹੈਗਾ, ਉੱਤੇ ਜਾ ਕੇ 4 ਚੀਜ਼ਾਂ ਭਰਨੀਆਂ, ਉਹ ਤੁਹਾਨੂੰ ਵਾਕ ਥਰੂ ਕਰਾ ਦਿੰਦਾ। ਤੁਸੀਂ ਆਪਣਾ ਕੰਟਰੈਕਟ ਲਿਖ ਲਓ, ਜਾ ਕੇ ਨੋਟਰੀ ਕੋਲੋਂ ਨੋਟਰੀ ਕਰਾ ਲਓ, ਦੈਟਸ ਇਟ। ਠੀਕ ਹੈ ਜੀ। ਸੋ ਰਮਨ ਢਿੱਲੋਂ ਜੀ, ਹਰਜੋਤ ਸਿੰਘ ਜੀ, ਆਪਣਾ ਜਿਹੜਾ ਸਮਾਂ ਜੀ ਪ੍ਰੋਗਰਾਮ ਅਪਡੇਟ ਟਰੈਕਿੰਗ ਦਾ ਉਹ ਸਮਾਪਤੀ ਵੱਲ ਹੈ ਜੀ। ਜੀ ਸੋ ਬਿਲਕੁਲ ਜਾਂਦੇ ਜ਼ਰੂਰ ਆਪਾਂ ਦੱਸਦੇ ਜਾਈਏ ਭਈ ਜਿਸ ਤਰ੍ਹਾਂ ਮੈਂ ਦੱਸਿਆ ਵੀ 15 ਜਣੇ ਜਿਹੜੇ ਪੰਜਾਬੀ ਆ ਉਹਨਾਂ ਨੇ ਹੁਣ ਪੂਰੀ ਕੌਮ ਦਾ ਨਾਮ ਹੀ ਬਦਨਾਮ ਕੀਤਾ ਉੱਥੇ। ਇੱਦਾਂ ਕੈਨੇਡਾ ਦੀ ਇੱਕ ਹੋਰ ਟਰੱਕਿੰਗ ਕੰਪਨੀ ਆ HW ਟਰਾਂਸਪੋਰਟੇਸ਼ਨ, ਉਹਨਾਂ ਨੇ $1 ਲੱਖ ਇਕੱਠਾ ਕੀਤਾ ਵੂਨਡਡ ਵਾਰੀਅਰਸ ਆਫ ਕੈਨੇਡਾ ਦੇ ਲਈ। ਹੁਣ ਤੁਸੀਂ ਦੇਖੋ, ਉਹ ਕਹਿੰਦੇ ਵੀ ਅਸੀਂ ਉਹਨਾਂ ਨੇ ਗੋਲਫ ਕਲਾਸਿਕ ਜਿਹੜਾ ਗੋਲਫ ਦਾ ਕਰਾਇਆ ਟੂਰਨਾਮੈਂਟ, ਉਹਦੇ ਵਿੱਚ ਚੈਰਿਟੀ ਜੋ ਹੈਗੀ ਆ ਕੈਨੇਡਾ ਦੇ ਆਰਮਡ ਫੋਰਸਿਸ ਮੈਂਬਰਸ ਆ, ਉਹਨਾਂ ਦੇ ਕੋਈ ਫੱਟੜ ਹੋ ਜਾਂਦੇ ਆ, ਫਸਟ ਰਿਸਪੌਂਡਰ ਜਿਹੜੇ ਜਿੱਦਾਂ ਫਾਇਰ ਵਾਲੇ ਆ ਜਾਂ ਐਂਬੂਲੈਂਸ, ਕੋਈ ਵੀ ਡਾਕਟਰ ਹੈਗੇ ਆ, ਉਹਨਾਂ ਦੇ ਪਰਿਵਾਰਾਂ ਦੇ ਲਈ $1 ਲੱਖ। ਸੋ ਕਿੱਥੇ ਦਾ ਇੱਕ ਕਮਿਊਨਿਟੀ ਜਿਹੜੀ ਆ ਉਹ $1 ਲੱਖ ਇਕੱਠਾ ਕਰ ਲਈ ਆ ਆਪਣੀ ਕੌਮ ਦੇ ਲਈ, ਹਨਾ। ਕਿੱਥੇ ਸਾਡੇ ਵਰਗਿਆਂ ਨੇ ਇੰਨਾ ਨਾਂ ਜਿਹੜਾ ਬਦਨਾਮ ਕੀਤਾ ਹੈ। ਸੋ ਇਹ ਸਾਰਾ ਕੁਝ ਬਹੁਤ ਹੀ ਗੰਭੀਰਤਾ ਦੇ ਨਾਲ ਸੋਚਣ ਵਾਲੀ ਗੱਲ ਹੈਗੀ ਆ। ਸੋ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਵੱਧ ਤੋਂ ਵੱਧ ਪੰਜਾਬੀ ਰੇਡੀਓ USA ਨੂੰ ਸੁਣਿਆ ਕਰੋ, ਸਬਸਕ੍ਰਾਈਬ ਕਰੋ YouTube ਚੈਨਲ, ਤਾਂ ਕਿ ਤੁਸੀਂ ਕਿਸੇ ਟਾਈਮ ਵੀ ਜਿਹੜੇ ਸਾਡੇ ਪ੍ਰੋਗਰਾਮ ਮਿਸ ਹੋਏ ਉਹਨਾਂ ਨੂੰ ਸੁਣ ਸਕਦੇ ਹੈਗੇ ਆ। ਜਿੰਨੇ ਵੀ ਸਾਡੇ 14 ਦੇ ਕਰੀਬ ਸਟੇਸ਼ਨਸ ਆ, ਰੈਡਿੰਗ ਤੋਂ ਲੈ ਕੇ ਬੇਕਰਸਫੀਲਡ, ਗ੍ਰੇਪਵਾਈਨ ਤਾਈਂ ਪੂਰੇ ਕੈਲੀਫੋਰਨੀਆ 'ਚ ਟਰੈਸਟਰੀਅਲ ਰੇਡੀਓ ਸਟੇਸ਼ਨ AM FM ਤੇ ਸੁਣ ਸਕਦੇ ਆ। ਇਸੇ ਤਰ੍ਹਾਂ YouTube ਤੇ Facebook ਤੇ 24 ਆਵਰ ਸਟੇਸ਼ਨ ਚੱਲਦਾ ਆ, ਜਿਹੜੇ ਸੁਣਦੇ ਤੁਹਾਨੂੰ ਪਤਾ ਹੀ ਆ ਵੀ ਵੱਖ-ਵੱਖ ਪ੍ਰੋਗਰਾਮ ਆਪਾਂ ਲੈ ਕੇ ਆਉਂਦੇ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਰਮਨ ਢਿੱਲੋਂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।